ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਅੱਜ 18 ਜੂਨ ਦਿਨ ਹੈਗਾ ਜੀ ਸ਼ੁੱਕਰਵਾਰ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਲਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰ ਸਕਦੇ ਹੋ ਮੋਹਨ ਚੀਮਾ ਹੁਣਾਂ ਨੂੰ। 559-905-2575। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ ਹੁਣਾਂ ਦੇ ਨਾਲ ਸੰਪਰਕ ਕਰੋ। ਕਾਲ ਕਰੋ 415-909-0503 4159090503। ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰੀਏ। ਪਿੰਜਰਾ ਤੋੜ ਗਰੁੱਪ ਵਾਲਿਆਂ ਦੀ ਜ਼ਮਾਨਤ ਤੇ ਸੁਪਰੀਮ ਕੋਰਟ ਨੇ ਰੋਕ ਨਾ ਲਾਈ। ਹਾਂਜੀ, ਸੁਪਰੀਮ ਕੋਰਟ ਨੇ ਰੋਕ ਨਹੀਂ ਲਾਈ। ਇਹ ਉਹੀ ਨੇ ਤਿੰਨ, ਬਹੁਤ ਜਿੱਦਾਂ ਕਹਿ ਲਓ ਕਿ ਮਸ਼ਹੂਰ ਨਾਮ ਆ, ਨਤਾਸ਼ਾ, ਦੇਵਾਂਗਨਾ, ਆਸਿਫ, ਇਹ ਤਿੰਨ ਨਾਮ ਆ। ਤੇ ਤਿੰਨ ਨਾਮ ਜਿਹੜੇ ਆ ਉਹ ਵੈਸੇ ਤਾਂ ਜੇਲ੍ਹ ਦੇ ਨਾਮ ਸੀਗੇ, ਪਹਿਲਾਂ ਅੰਡਰ ਟ੍ਰਾਇਲ ਸੀਗੇ। ਜ਼ਮਾਨਤ ਦਿੱਤੀ ਹਾਈ ਕੋਰਟ ਨੇ, ਬੜੀਆਂ ਤਲਖ ਟਿੱਪਣੀਆਂ ਕੀਤੀਆਂ ਸੀ ਹਾਈ ਕੋਰਟ ਨੇ। ਹਾਈ ਕੋਰਟ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਇਸ ਦੇਸ਼ ਦੀ ਨੀਂਹ ਇੰਨੀ ਕਮਜ਼ੋਰ ਨਹੀਂ ਹੈ ਕਿ ਪ੍ਰੋਟੈਸਟ ਦੇ ਨਾਲ ਹਿੱਲ ਜਾਊਗੀ। ਸੋ ਐਵੇਂ ਤੁਸੀਂ ਬਿਨਾਂ ਗੱਲ ਤੋਂ UAPA ਲਾ ਦਿੰਦੇ ਹੋ। ਔਰ ਹੇਠਲੀਆਂ ਅਦਾਲਤਾਂ ਇਹ ਵੀ ਚੈੱਕ ਨਹੀਂ ਕਰਦੀਆਂ ਕਿ ਇਹ ਲਾਇਆ ਜਾਣਾ ਚਾਹੀਦਾ ਜਾਂ ਨਹੀਂ, ਕਿਉਂਕਿ ਐਕਟ ਦੇਖ ਕੇ ਉਹ ਰਿਐਕਟ ਹੀ ਨਹੀਂ ਕਰਦੀਆਂ। ਬਹੁਤ ਵੱਡੀਆਂ ਗੱਲਾਂ ਸੀਗੀਆਂ ਉਹਨਾਂ ਟਿੱਪਣੀਆਂ ਦੇ ਵਿੱਚ। ਸੋ ਪਹਿਲਾ ਮੌਕਾ ਸੀਗਾ ਕਿ ਦਿੱਲੀ ਪੁਲਿਸ ਜਿਹੜੀ ਆ ਉਹ ਇੰਨੀ ਜ਼ਿਆਦਾ ਐਕਟਿਵ ਹੋਈ। ਵੈਸੇ ਤੇ ਤੁਸੀਂ ਵੇਖਿਆ ਹੋਣਾ ਕਿ ਘਰ ਸੜਦੇ ਰਹਿੰਦੇ ਆ, ਘੱਟ ਗਿਣਤੀਆਂ ਦੇ ਉੱਥੇ ਬਰਬਾਦ ਕਰ ਦਿੱਤਾ ਜਾਂਦਾ, ਨਿਸ਼ਾਨਾ ਬਣਾਇਆ ਜਾਂਦਾ, ਪੁਲਿਸ ਜਾਗਦੀ ਨਹੀਂ। ਮਤਲਬ ਕਿ ਨਾਕੇ ਲਾ ਕੇ ਆਇਡੈਂਟੀ ਕਾਰਡ ਚੈੱਕ ਕਰਕੇ ਬੰਦਿਆਂ ਨੂੰ ਕੁੱਟਿਆ ਜਾਂਦਾ, ਪੱਤਰਕਾਰਾਂ ਨੂੰ ਘੇਰ ਕੇ ਵਜਾਇਆ ਜਾਂਦਾ ਉੱਥੇ ਪੂਰੀ ਚੰਗੀ ਤਰ੍ਹਾਂ ਬਾਜੇ ਵਾਂਗੂ। ਇਹ ਗੱਲ ਗੌਲਦੀ ਨਹੀਂ। ਪਰ ਇੱਥੇ ਕੀ ਹੋਇਆ ਕਿ ਜਿਵੇਂ ਹੀ ਸਰਕਾਰ ਦੀ ਲਾਪਤ ਹੋ ਗਈ ਤੇ ਉਤੋਂ ਫਿਰ ਇਹਨਾਂ ਨੂੰ ਥੋੜੀ ਖਿੱਚ ਚੜੀ, ਸੁਪਰੀਮ ਕੋਰਟ 'ਚ ਚਲੇ ਗਏ ਇਹਨਾਂ ਜ਼ਮਾਨਤਾਂ ਦੇ ਉਲਟ। ਔਰ ਕਮਾਲ ਦੀ ਗੱਲ ਤੇ ਇਹ ਹੋਈ ਕਿ ਦਿੱਲੀ ਪੁਲਿਸ ਨੇ ਵਾਹ ਲਾ ਦਿੱਤੀ ਪੂਰੀ। ਹੁਣ ਜਿਹੜੇ ਇਹਨਾਂ ਦੇ ਪਤੇ ਸੀਗੇ, ਇਹਨਾਂ ਦੇ ਤਿੰਨਾਂ ਦੇ, ਉਹ ਹੈਗੇ ਸੀ ਦਿੱਲੀ ਦੇ। ਵੈਸੇ ਜਿਵੇਂ ਆਪਾਂ ਜੱਦੀ ਪੁਸ਼ਤੈਨੀ ਕੋਈ ਪਿਛਲਾ ਐਡਰੈਸ ਰੱਖਦੇ ਐਡਰੈਸ, ਤਾਂ ਇੱਦਾਂ ਇਹ ਵੀ ਜਿਹੜੇ ਰੱਖਦੇ ਸੀਗੇ ਐਡਰੈਸ ਇਸ ਤਰ੍ਹਾਂ ਦੇ, ਤੇ ਕਹਿੰਦੇ ਜੀ ਇਹ ਕੋਈ ਅਸਾਮ ਦਾ, ਕੋਈ ਕਿਤੋਂ ਦਾ, ਕੋਈ ਕਿਤੋਂ ਦਾ, ਸਾਨੂੰ ਤੁਸੀਂ 3-4 ਦਿਨ ਦਿਓ ਤੇ ਫਿਰ ਅਸੀਂ ਇਹਨਾਂ ਦੇ ਪਤੇ ਵੈਰੀਫਾਈਡ ਕਰਦੇ ਹਾਂ। ਪਤੇ ਵੈਰੀਫਾਈਡ ਕੀ ਕਰਨੇ ਹੁੰਦੇ? ਜਦੋਂ ਜ਼ਮਾਨਤੀ ਭਰਾ ਲਈ ਤੇ ਸ਼ਨਾਖਤ ਕਰਾ ਲਈ, ਕਿਸੇ ਨੇ ਸ਼ਨਾਖਤ ਕਰ ਦਿੱਤੀ, ਆਪੇ ਜ਼ਮਾਨਤੀਆ ਜਾਣਿਆ ਕਿ ਇਹਨਾਂ ਦੇ ਪਤੇ ਵੈਰੀਫਾਈਡ ਕਰਾਂਗੇ। ਜਦੋਂ ਦਿੱਲੀ 'ਚ ਰਹਿਣ ਵਾਲੇ ਬੰਦੇ ਆ ਤਾਂ ਉੱਥੋਂ ਦਾ ਜ਼ਮਾਨਤੀਆ ਸ਼ਨਾਖਤੀ ਆ, ਬਸ ਗੱਲ ਖਰਾਬ ਕਰਨ ਦੀ ਸੀਗੀ। ਤਾਂ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਉਸ ਜ਼ਮਾਨਤ ਨੂੰ, ਜਿਹੜੀ ਕਿਸੇ ਵੀ ਅਕਿਊਜ਼ ਨੂੰ ਮਿਲਦੀ ਹੈ ਜਿਹੜਾ ਹੱਕ ਹੁੰਦਾ, ਤਾਂ ਇਹਨਾਂ ਨੇ ਉਸ ਜ਼ਮਾਨਤ ਨੂੰ ਹੀ ਚੈਲੰਜ ਕੀਤਾ। ਮਤਲਬ ਕਿ ਤਿੰਨਾਂ ਜ਼ਮਾਨਤਾਂ ਨੂੰ ਚੈਲੰਜ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਇਹ ਰੱਦ ਕਰ ਦੇਣਾ ਚਾਹੀਦਾ। ਪਰ ਮੀਨਵਾਈਲ ਕਿਉਂਕਿ ਜਿਹੜੀ ਹੇਠਲੀ ਅਦਾਲਤ ਸੀਗੀ ਉਹਨੇ ਟਾਈਮ ਦੇ ਦਿੱਤਾ, ਇਹਨਾਂ ਦੇ ਵਕੀਲ ਭੱਜ ਕੇ ਫਿਰ ਹਾਈ ਕੋਰਟ 'ਚ ਆਏ ਕਿ ਸਾਡੇ ਜਿਹੜੇ ਕਲਾਇੰਟ ਹੈ ਜਾਂ ਜਿਹੜੇ ਕਹਿ ਲਓ ਕਿ ਜ਼ਮਾਨਤ ਪ੍ਰਾਪਤ ਮੁਲਜ਼ਮ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਤਾਂ ਹਾਈ ਕੋਰਟ ਨੇ ਫਿਰ ਇਸ ਮਾਮਲੇ 'ਚ ਇੰਟਰਵਿਊ ਕੀਤਾ ਤੇ ਰਿਹਾਈ ਦੇ ਹੁਕਮ ਦੇ ਦਿੱਤੇ। ਤਾਂ ਫਿਰ ਸੁਪਰੀਮ ਕੋਰਟ ਨੇ ਵੀ ਤੱਤ-ਫੱਟ ਸੁਣਵਾਈ ਕਰ ਦਿੱਤੀ। ਸੁਪਰੀਮ ਕੋਰਟ ਨੇ 2 ਗੱਲਾਂ ਕਹੀਆਂ ਨੇ ਜੀ। ਨੰਬਰ 1, ਉਹਨਾਂ ਆਖਿਆ ਕਿ ਅਸੀਂ ਜ਼ਮਾਨਤ ਦੇ ਮਾਮਲੇ 'ਚ ਦਖਲ ਨਹੀਂ ਦਿਆਂਗੇ, ਮਤਲਬ ਕਿ ਜ਼ਮਾਨਤ ਜਿਹੜੀ ਹੈ ਜਿਉਂ ਦੀ ਤਿਉਂ ਰਹੇਗੀ। ਪਰ ਉਹਨਾਂ ਨੇ ਇੱਕ ਚੀਜ਼ ਹੋਰ ਕਹੀ ਆ ਕਿ ਜੋ ਹਾਈ ਕੋਰਟ ਨੇ ਕਿਹਾ
ਫਿਲਹਾਲ ਉਹ ਚੀਜ਼ਾਂ ਦੂਜੇ ਮਾਮਲੇ ਜਿਹੜੇ UAPA ਦੇ ਖਾਸ ਤੌਰ ਤੇ ਉਹਨਾਂ ਤੇ ਲਾਗੂ ਨਹੀਂ ਰਹੇਗਾ। ਗੱਲ ਖਤਮ। ਇਹ ਬਹੁਤ ਵੱਡੀ ਗੱਲ ਸੀ। ਕਿਉਂ? ਕਿਉਂਕਿ UAPA ਦੀਆਂ ਧੱਜੀਆਂ ਹੀ ਉਡਾ ਦਿੱਤੀਆਂ ਸੀਗੀਆਂ ਦਿੱਲੀ ਹਾਈ ਕੋਰਟ ਨੇ। ਜਿਹੜਾ ਉਹ ਫੈਸਲਾ ਸੀ, ਵੈਸੇ ਤੇ ਇੱਕ ਜ਼ਮਾਨਤ ਦਾ ਫੈਸਲਾ 100 ਪੇਜ ਦੇ ਕਰੀਬ ਆ, ਤੇ ਕਹਿੰਦੇ ਆ ਕਿ ਇਹ ਉਹ ਫੈਸਲਾ UAPA ਦੇ ਕਾਨੂੰਨ ਦੀਆਂ ਚੂੜਾਂ ਹਿਲਾ ਕੇ ਰੱਖ ਦੇਣ ਵਾਲਾ ਸੀਗਾ। ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਹੁਣ ਜਿਹੜਾ ਇਹ ਫੈਸਲਾ ਦੇ ਦਿੱਤਾ ਸੋ ਦੇ ਦਿੱਤਾ, ਪਰੰਤੂ ਅਗਲੇ ਕੇਸਾਂ ਦੇ ਵਿੱਚ ਨਹੀਂ ਇਹਨਾਂ ਨੂੰ ਲਾਗੂ ਕੀਤਾ ਜਾ ਸਕੇਗਾ, ਅਮਲ 'ਚ ਨਹੀਂ ਲਿਆਂਦਾ ਜਾ ਸਕੇਗਾ। ਸੋ ਇਹ ਵੱਡੀ ਗੱਲ ਕਹੀ ਆ। ਹਾਲਾਂਕਿ ਤਿੰਨਾਂ ਨੂੰ ਇਸ ਮਾਮਲੇ ਦੇ ਵਿੱਚ, ਜਿਹੜੇ ਤਿੰਨੇ ਵਿਦਿਆਰਥੀ ਆ, ਇਹਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਆ। ਮਤਲਬ ਕਿ ਇਹਨਾਂ ਤੋਂ ਜਵਾਬ ਤਲਬੀ ਜਿਹੜੀ ਹੈ ਉਹ ਕੀਤੀ ਜਾਏਗੀ। ਪਰ ਇਸ ਮਾਮਲੇ 'ਚ ਸੋਲਿਸਿਟਰ ਜਨਰਲ ਦਾ ਕੀ ਕਹਿਣਾ ਸੀ? ਉਹਨਾਂ ਨੇ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਨਾਲ ਦੇਸ਼ ਦੇ ਵਿੱਚ UAPA ਦੇ ਸਾਰੇ ਮਾਮਲੇ ਪ੍ਰਭਾਵਿਤ ਹੋਣਗੇ, ਇਸ ਲਈ ਇਹਨਾਂ ਹੁਕਮਾਂ ਤੇ ਰੋਕ ਲਾਉਣੀ ਚਾਹੀਦੀ ਆ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇੱਕ ਤਰ੍ਹਾਂ ਨਾਲ ਹਾਈ ਕੋਰਟ ਨੇ ਤਿੰਨਾਂ ਹੀ ਮਾਮਲਿਆਂ ਵਿੱਚ ਜਿਹੜੇ ਅਕਿਊਜ਼ਡ ਆ ਉਹਨਾਂ ਨੂੰ ਬਰੀ ਕਰ ਦਿੱਤਾ। ਮਤਲਬ ਕਿ ਉਹਨਾਂ ਤੇ, ਮੈਂ ਜਿਵੇਂ ਤੁਹਾਨੂੰ ਕਿਹਾ ਨਾ, ਬੜੀਆਂ ਤਲਖ ਟਿੱਪਣੀਆਂ ਕਿ ਉਹਨਾਂ ਨੂੰ ਦੋਸ਼ੀ ਮੰਨਿਆ ਹੀ ਨਹੀਂ, ਹੁਣ ਤਿੰਨੇ ਬਾਹਰ ਆ ਤੇ ਇਹਨਾਂ ਨੂੰ ਬਾਹਰ ਹੀ ਰਹਿਣ ਦਿਓ, ਪਰ ਫੈਸਲੇ ਤੇ ਰੋਕ ਲਾ ਦਿਓ। ਮਤਲਬ ਕਿ ਸੋਲਿਸਿਟਰ ਜਨਰਲ ਨੇ ਵੀ ਕਿਹਾ ਕਿ ਬਾਹਰ ਜਾਣ। ਹੁਣ ਦੇਖੋ, ਇੱਥੇ ਸੋਲਿਸਿਟਰ ਜਨਰਲ ਵੀ ਮੰਨਦੇ ਕਿ ਜੇ ਉਹ ਬਾਹਰ ਚਲੇ ਗਏ ਤਾਂ ਰਹਿਣ ਦਿਓ, ਬਾਹਰ ਜਾਣ ਨਾਲ ਉਹਨਾਂ ਦੇ ਨਾਲ ਕੋਈ ਖਤਰਾ ਨਹੀਂ ਹੈ, ਮੁਆਸ਼ਰੇ ਨੂੰ, ਸਮਾਜ ਨੂੰ, ਸੋਸਾਇਟੀ ਨੂੰ ਕੋਈ ਖਤਰਾ ਨਹੀਂ ਹੈ। ਪਰੰਤੂ ਇਹ ਹੈ ਕਿ ਅਗਾਂਹ ਕਿਸੇ ਨੂੰ ਰਹਿਤ ਨਾ ਮਿਲ ਜਾਵੇ। ਉਹ ਕਹਿੰਦੇ ਆ ਕਿ ਜਿਵੇਂ ਹਾਈ ਕੋਰਟ ਕਹਿੰਦਾ ਕਿ ਸਹਿਮਤੀ ਅਤੇ ਵਿਰੋਧ ਦਾ ਮਤਲਬ ਲੋਕਾਂ ਦੀ ਜਾਨ ਲੈਣਾ ਨਹੀਂ ਹੁੰਦਾ, ਤੇ ਇਹਦਾ ਤਾਂ ਫਿਰ ਅਰਥ ਇਹ ਵੀ ਨਿਕਲਦਾ ਹੈ ਕਿ ਜਿਸ ਔਰਤ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਧਮਾਕੇ 'ਚ ਉਡਾ ਦਿੱਤਾ ਸੀ, ਉਹ ਵੀ ਕਹਿ ਦੇਵੇ ਕਿ ਮੈਂ ਵਿਰੋਧ ਕਰ ਰਹੀ ਸੀਗੀ। ਤਾਂ ਹਾਈ ਕੋਰਟ ਦੇ ਵਿੱਚ ਇਸ ਤਰ੍ਹਾਂ ਦੀਆਂ ਦਲੀਲਾਂ ਗਈਆਂ ਨੇ। ਉਹਨਾਂ ਨੇ ਕਿਹਾ ਕਿ ਹਾਈ ਕੋਰਟ ਨੇ UAPA ਨੂੰ ਇੱਕ ਤਰ੍ਹਾਂ ਨਾਲ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ, ਜਦ ਕਿ ਦਿੱਲੀ ਦੰਗਿਆਂ 'ਚ 53 ਲੋਕ ਮਾਰੇ ਗਏ, 700 ਜ਼ਖਮੀ ਹੋਏ, ਤੇ ਹਾਈ ਕੋਰਟ ਕਹਿੰਦਾ ਹੈ ਕਿ UAPA ਨਹੀਂ ਲੱਗੇਗਾ। ਇਹਨਾਂ ਦਾ ਕਹਿਣ ਦਾ ਮਤਲਬ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹ ਵੀ ਇੱਕ ਬਾਅਦ ਦੇ ਵਿੱਚ ਫਿਲਮ ਘੁਮਾ ਦਿੱਤੀ ਗਈ। ਸਭ ਨੂੰ ਪਤਾ ਕਿ ਕਿਹਨੇ ਵਧੀਕੀਆਂ ਕੀਤੀਆਂ, ਪੈਸੇ ਤੇ ਦੋਹਾਂ ਪਾਸਿਆਂ ਤੋਂ ਹੋਇਆ, ਸਭ ਕੁਛ ਆਪਾਂ ਨੂੰ ਪਤਾ ਹੈ। ਪਰ ਮੁੜ ਕੇ ਇੱਕ ਪਾਸੜ, ਇੱਕ ਧਿਰ ਨੇ ਕਿਵੇਂ ਸ਼ਿਕਾਰ ਖੇਡਿਆ ਸਭ ਨੂੰ ਪਤਾ ਵਾ, ਦਿੱਲੀ ਦੰਗਿਆਂ ਦਾ ਸਭ ਨੂੰ ਪਤਾ, ਇਸ ਗੱਲ ਦਾ ਇਲਮ ਆ। ਤਾਂ ਇਹ ਕਹਿੰਦੇ ਆ ਕਿ ਮਤਲਬ ਕਿ ਪ੍ਰੋਟੈਸਟ ਦੀ ਆੜ ਦੇ ਵਿੱਚ ਇਹ ਥੋੜੀ ਹੈ ਕਿ ਤੁਸੀਂ ਬੰਦੇ ਮਾਰੀ ਜਾਓ, ਮਤਲਬ ਕਿ ਇਹਨਾਂ ਨੂੰ ਦੰਗਿਆਂ ਦੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਸਰਕਾਰ ਬਣੀ ਹੋਈ। ਖੈਰ ਚਲੋ, ਇਹ ਤੇ ਹੋਇਆ ਸਾਰਾ ਮਸਲਾ ਦੋ ਪਾਸੜ ਦਲੀਲਬਾਜ਼ੀ ਦਾ। ਪਰ ਇੱਕ ਗੱਲ ਆ, ਮੈਂ ਤੁਹਾਨੂੰ ਨਾ ਥੋੜਾ ਜਿਹਾ ਇਸ ਮਾਮਲੇ ਦੇ ਨਾਲ ਜੋੜ ਕੇ, ਵੈਸੇ ਤੇ ਮੈਂ ਤੁਹਾਨੂੰ ਦੱਸਿਆ ਵੀ ਆ ਕਿ UAPA ਕਿੰਨਾ ਖਤਰਨਾਕ ਕਾਨੂੰਨ ਆ। ਤਾਂ ਇਹਦੇ ਵਿੱਚ ਜਿਹੜੀ ਇਹਨਾਂ ਨੇ ਸੋਧ ਕੀਤੀ ਆ, ਉਹਦੇ ਸੈਕਸ਼ਨ 35 ਤੇ 36 ਨੂੰ ਪਟੀਸ਼ਨਾਂ ਰਾਹੀਂ ਚੈਲੰਜ ਕੀਤਾ ਗਿਆ ਸੀ 2019 ਦੇ ਵਿੱਚ, ਕਿਉਂਕਿ ਮੈਂ ਇਸ ਸਾਰੇ ਮਾਮਲੇ ਨੂੰ ਫੋਲੋ ਕਰਦਾ ਰਿਹਾ, ਮੈਨੂੰ ਤਾਂ ਯਾਦ ਆ। 35 ਅਤੇ 36 ਜਿਹੜੀ ਇਹਦੇ ਵਿੱਚ ਕਹਿ ਲਓ ਕਿ ਪ੍ਰੋਵੀਜ਼ਨ ਸੀਗੀ, ਉਹ ਚੈਲੰਜ ਹੋਈ ਵੀ ਆ ਸੁਪਰੀਮ ਕੋਰਟ ਦੇ ਵਿੱਚ ਹੀ। ਸ਼ਾਇਦ ਇੱਕ ਸਿਵਲ ਰਾਈਟ ਗਰੁੱਪ ਸੀਗਾ, ਉਹਨੇ ਇਸ ਮਾਮਲੇ ਦੇ ਵਿੱਚ ਕਹਿ ਲਓ ਕਿ ਪਹਿਲ ਕਦਮੀ ਕੀਤੀ ਸੀਗੀ। ਸ਼ਾਇਦ ਸਯਾਲ ਅਵਸਥੀ ਨਾਮ ਸੀਗਾ, ਇੰਡੀਅਨ ਨਾਗਰਿਕ ਸੀਗਾ। ਖੈਰ, ਤਾਂ ਇਸ 35 ਅਤੇ 36 ਜਿਹੜੀ ਧਾਰਾ ਨੂੰ, ਇਹਨਾਂ ਦੀ ਜੋ ਪ੍ਰੋਵੀਜ਼ਨ ਸੀ, ਜਿਹੜਾ ਚੈਲੰਜ ਹੋਇਆ ਸੀਗਾ, ਉਹ ਇੱਕ ਤਾਂ ਜਿਵੇਂ ਦੱਸਿਆ ਸੀਗਾ ਮੈਂ ਤੁਹਾਨੂੰ, ਸ਼ਾਇਦ ਤੁਸੀਂ ਇਸ ਤਰ੍ਹਾਂ ਗਏ ਹੋ ਕਿ ਜਿਵੇਂ ਇਕੱਲੇ ਬੰਦੇ ਨੂੰ ਹੀ ਬਿਨਾਂ ਕਿਸੇ ਸੰਗਠਨ ਦੇ ਨਾਲ ਜੁੜੇ ਨੂੰ, ਬਿਨਾਂ ਕਿਸੇ ਨੈਟਵਰਕ ਦੇ ਨਾਲ ਜੁੜੇ ਨੂੰ ਇਹ ਅੱਤਵਾਦੀ ਐਲਾਨ ਸਕਦੇ ਆ। ਤਾਂ ਇਸ ਮਾਮਲੇ ਨੂੰ ਮੁੱਖ ਤੌਰ ਤੇ ਚੈਲੰਜ ਕੀਤਾ ਗਿਆ ਸੀਗਾ ਕਿ ਇਹ ਤੇ ਜੋ ਸਾਡੇ ਫੰਡਾਮੈਂਟਲ ਰਾਈਟ ਨੇ, ਚਾਹੇ ਉਹ 14 ਹੈ, ਚਾਹੇ ਉਹ 19 ਦਾ ਉਪਬੰਧ 1 ਆ, ਜਾਂ ਇਸ ਤਰ੍ਹਾਂ 21 ਆ, ਮਤਲਬ ਕਿ ਜੋ ਸਾਡੀਆਂ ਆਜ਼ਾਦੀਆਂ ਨੇ ਫੰਡਾਮੈਂਟਲ ਰਾਈਟਸ ਦੇ ਵਿੱਚ, ਇਹ ਤਾਂ ਉਹਨਾਂ ਦਾ ਗਲ ਘੁੱਟ ਦੇਣਗੇ, ਕਿਉਂਕਿ ਸਰਕਾਰ ਦੇ ਕੋਲ ਅਥਾਹ ਪਾਵਰ ਆ ਜਾਏਗੀ ਤੇ ਉਹ ਮਿਸਯੂਜ਼ਿੰਗ ਕਰੇਗੀ। ਦੇਖੋ 2019 ਦੇ ਵਿੱਚ ਚੈਲੰਜ ਕਰਕੇ ਗੱਲ ਕਹੀ ਜਾਂਦੀ ਹੈ ਕਿ ਗਵਰਨਮੈਂਟ ਕੋਲ ਇੱਕ ਅਸੀਮ ਸ਼ਕਤੀ ਆ ਜਾਏਗੀ, ਪਾਵਰ ਆ ਜਾਏਗੀ, ਉਹ ਇਹਦਾ ਮਿਸਯੂਜ਼ ਕਰ ਸਕਦੀ ਹੈ। ਤਾਂ ਮਿਸਯੂਜ਼ ਦਾ ਹੀ ਤਾਂ ਮਾਮਲਾ ਹੈ। ਹੁਣ ਵੱਡੀ ਗੱਲ ਜਿਹੜੀ ਹੈ ਉਹ ਇਹ ਆ ਕਿ ਸੁਪਰੀਮ ਕੋਰਟ ਇਹ ਨਹੀਂ ਦੱਸ ਰਹੀ, ਇਹ ਨਿਰਣਾ ਹੀ ਨਹੀਂ ਕਰ ਰਹੀ ਕਿ ਜੋ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਉਹ ਵਾਜਬ ਹੈ ਜਾਂ ਗੈਰ ਵਾਜਬ ਹੈ, ਇਹ ਸੰਵਿਧਾਨਕ ਤੌਰ ਤੇ ਠੀਕ ਹੈ ਜਾਂ ਗਲਤ ਹੈ। ਤੁਸੀਂ ਉਹਦਾ ਫੈਸਲਾ ਤੇ ਕਰੋ ਨਾ, ਨਿਰਣਾ ਤੇ ਕਰੋ। 2 ਸਾਲ ਹੋ ਗਏ, ਉਹ ਵੀ ਮਾਮਲਾ ਉਸੇ ਤਰ੍ਹਾਂ ਹੀ ਕਸ਼ਮੀਰ ਵਾਲੇ ਮਸਲੇ ਵਾਂਗੂ ਪਿਆ, ਕਿਸਾਨਾਂ ਦੇ ਮਸਲੇ ਵਾਂਗੂ ਪਿਆ, ਕੀ ਕਰੀਏ। ਜੀ
ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਆਖਿਰਕਾਰ ਮੋਹਰ ਲੱਗੀ 2 ਵਿਧਾਇਕਾਂ ਦੇ ਮੁੰਡਿਆਂ ਦੇ ਰੁਜ਼ਗਾਰ ਦੇ ਉੱਤੇ, ਘਰ ਘਰ ਨੌਕਰੀ। ਰੋਬਰਟ, ਹਾਂਜੀ ਰੋਬਰਟ ਲੂਇਸ ਨੇ ਨਾ ਇੱਕ ਗੱਲ ਕਹੀ ਸੀ, ਬੜੇ ਤਕੜੇ ਵਿਦਵਾਨ ਸੀ ਰੋਬਰਟ ਲੂਇਸ। ਤਾਂ ਉਹਨਾਂ ਨੇ ਕਿਹਾ ਸੀ, ਉਹਨਾਂ ਕਿਹਾ ਕਿ ਸਿਰਫ ਰਾਜਨੀਤੀ ਇੱਕ ਇਹੋ ਜਿਹਾ ਧੰਦਾ ਜਿਹਦੇ ਵਿੱਚ ਕੋਈ ਤਿਆਰੀ ਕਰਨ ਦੀ ਜ਼ਰੂਰਤ ਨਹੀਂ ਹੈ। ਇੱਥੇ ਤੁਹਾਨੂੰ ਬਿਜ਼ਨਸ ਕਰਨ ਵਾਸਤੇ ਪਹਿਲਾਂ मैनेजमेंट की पढ़ाई करो, बिजनेस की पढ़ाई करो, फलां करो, तमकां करो, फिर लोन लवो, फिर अपना स्टार्टअप करो। किन्ने पापड़ वेलने पैंदे, गुंडा टैक्स दो, डंडा टैक्स दो, पार्टी चंदा दो, क्या क्या इंस्पैक्टरी राज, लाल फीताशाही, किन्नियां चीज़ां नाल लड़दा एक बंदा। ਤਾਂ ਰੋਬਰਟ ਲੂਇਸ ਨੇ ਸ਼ਾਇਦ ਸਾਡੀ ਪੰਜਾਬ ਦੀ ਰਾਜਨੀਤੀ ਦੇ ਮੱਦੇਨਜ਼ਰ ਇਹ ਚੀਜ਼ ਜਿਹੜੀ ਆ ਨਿਚੋੜ ਦੇ ਰੂਪ 'ਚ ਲਿਖ ਦਿੱਤੀ ਸੀ ਕਿ ਇੱਕ ਦਿਨ ਇਹੋ ਜਿਹਾ ਆਊਗਾ ਕਿ ਸਭ ਤੋਂ ਉੱਤਮ ਧੰਦਾ ਜਿਹੜਾ ਆ ਨਾ ਉਹ ਹੋਏਗਾ ਰਾਜਨੀਤੀ। ਰਾਜਨੀਤੀ ਇੱਕ ਧੰਦਾ, ਮੰਦਾ ਚਾਹੇ ਚੰਗਾ, ਜੋ ਮਰਜ਼ੀ ਹੈ, ਗੰਦਾ ਜੋ ਮਰਜ਼ੀ ਹੈ, ਪਲੀਤ ਹੈ, ਜੋ ਮਰਜ਼ੀ ਇਹਨੂੰ ਕਹਿ ਲਓ, ਪਰੰਤੂ ਇਸ ਵੇਲੇ ਕੁਛ ਲੋਕਾਂ ਨੂੰ ਬਹੁਤ ਫਲ ਰਿਹਾ। ਐਵੇਂ ਥੋੜ੍ਹੀ ਕਹਿੰਦਾ ਸੀ ਫਤਿਹ ਜੰਗ ਬਾਜਵਾ, ਬਾਜਵਾ ਭਰਾ ਆ ਪ੍ਰਤਾਪ, ਪਰ ਲੀਡਰ ਤੇ ਕੈਪਟਨ ਹੀ ਆ ਨਾ। ਐਵੇਂ ਥੋੜੀ ਸੀਟੀਆਂ ਰਲ ਗਈਆਂ, ਐਵੇਂ ਥੋੜੀ ਬਾਹਾਂ 'ਚ ਬਾਹਾਂ ਪੈ ਗਈਆਂ, ਐਵੇਂ ਥੋੜੀ ਸੁਰਾਂ ਨਾਲ ਸੁਰ ਰਲ ਗਏ, ਐਵੇਂ ਥੋੜੀ ਸਾਰੇ ਗਿਲੇ ਸ਼ਿਕਵੇ ਵਿਸਰ ਗਏ। ਰਾਤ ਦੇ ਹਨੇਰੇ 'ਚ ਕਹਿੰਦੇ ਪ੍ਰਤਾਪ ਸਿੰਘ ਬਾਜਵੇ ਦੇ ਘਰ ਵੀ ਗੇੜੀ ਲਾਇਆ ਕੈਪਟਨ। ਜਦੋਂ ਗੱਲਾਂ ਉੱਡੀਆਂ ਤੇ ਦੋਨੇ ਹੀ ਕਹਿੰਦੇ ਕਿ ਨਹੀਂ ਨਹੀਂ ਨਹੀਂ, ਇਸ ਤਰ੍ਹਾਂ ਥੋੜੀ ਹੈ। ਪਰ ਸੰਕੇਤ ਤੇ ਕੁਛ ਹੋਰ ਮਿਲ ਰਹੇ ਨੇ। ਦੇਖੋ ਗੱਲ ਇਹ ਆ ਕਿ ਇਹ 2 ਮੁੰਡਿਆਂ ਨੂੰ ਨੌਕਰੀ ਦੇਣ ਵਾਸਤੇ ਪਹਿਲਾਂ ਵੀ ਖਬਰਾਂ ਉੱਡੀਆਂ ਸੀਗੀਆਂ, ਉਦੋਂ ਵਿਰੋਧਤਾ ਬੜੀ ਹੋਈ, ਬਹੁਤ ਵਿਰੋਧਤਾ ਹੋਈ। ਸਾਡੇ ਪੰਜਾਬੀਆਂ ਦੀ ਆਦਤ ਹੈ, ਅਸੀਂ 4 ਦਿਨਾਂ 'ਚ ਭੁੱਲ ਜਾਂਦੇ ਹਾਂ। ਉਦੋਂ ਇਹਨਾਂ ਨੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਪੈਰ ਪਿਛਾਂਹ ਖਿੱਚ ਲਏ। ਜਿਵੇਂ ਪੰਜਾਬੀ ਭੁੱਲ ਗਏ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਨੌਕਰੀ ਦੇ ਕੇ ਪਰਾਂ ਮਾਰੀ। ਦੋਨਾਂ ਨੂੰ 2nd ਕਲਾਸ ਦੀ ਨੌਕਰੀ ਮਿਲ ਗਈ। ਇੱਕ ਨਾਇਬ ਤਹਿਸੀਲਦਾਰ ਹੈ, ਇੱਕ ਇੰਸਪੈਕਟਰ ਆ। ਰੁਪਈਆ ਡਿੱਗਿਆ ਕਰੂ ਸ਼ੁਰੂਆਤ ਦੇ ਵਿੱਚ ਹੀ ਘਰੇ 70-80 ਹਜ਼ਾਰ। ਸਲੂਕ ਵੱਖਰੇ, ਗੱਡੀ ਵੱਖਰੀ। ਪਾਪਾ ਜੀ ਹੋਣਗੇ MLA ਤੇ ਬੇਟੇ ਹੋਣਗੇ ਅਫਸਰ। ਰਾਜਨੀਤੀ ਧੰਦਾ ਨਾ ਹੋਈ ਤੇ ਹੋਰ ਕੀ ਹੋਈ, ਮੈਨੂੰ ਦੱਸੋ। ਹੋਰ ਕੀ ਇਹ ਭਗਤੀ ਆ? ਇਹ ਪਹਾੜਾਂ ਤੇ ਬਹਿ ਕੇ ਭਗਤੀ ਕਰਦੇ ਆ? ਇਹ ਧੰਦੇਬਾਜ਼ੀ ਆ, ਸਭ ਤੋਂ ਵੱਡੀ ਧੰਦੇਬਾਜ਼ੀ ਇਹ ਆ। ਖੈਰ ਇਹ ਕਹਿੰਦੇ ਜੀ ਪ੍ਰੋਵੀਜ਼ਨ ਆ, ਤਰਸ ਦੇ ਆਧਾਰ ਤੇ ਫਲਾਂ ਧਮਕਾਂ, ਕੁਛ ਨਹੀਂ ਹੈ, ਕੁਛ ਨਹੀਂ ਹੈ, ਕੱਖ ਨਹੀਂ ਹੈ। ਬਸ ਸਿਰਫ ਤੇ ਸਿਰਫ ਇਹੋ ਆ ਕਿ ਆਪਣੇ ਰਾਜਨੀਤਿਕ ਮਫਾਦਾਂ ਵਾਸਤੇ ਸਭ ਕੁਛ ਕੀਤਾ ਜਾਂਦਾ ਵਾ। ਤਾਂ ਗੱਲ ਕੀ ਹੈ ਕਿ ਜਦੋਂ ਅੱਜ ਇਹ ਏਜੰਡਾ ਜਿਹੜਾ ਪੇਸ਼ ਹੋਇਆ ਮੀਟਿੰਗ ਦੇ ਵਿੱਚ, ਏਜੰਡਾ ਪੇਸ਼ ਹੋਇਆ, ਰਾਜਕਰਨਵੀਰ ਸਿੰਘ ਜੀ 5 ਮੰਤਰੀ ਕੁਰਲਾਏ ਕਿ ਨਾ ਕਰੋ, ਏਦਾਂ ਨਾ ਕਰੋ, ਪ੍ਰਭਾਵ ਬੜਾ ਪੁੱਠਾ ਜਾਊਗਾ। ਆਪਾਂ ਘਰ ਘਰ ਨੌਕਰੀ ਦੀ ਗੱਲ ਕਰਦੇ ਸੀ, ਇਹ ਤੇ ਆਪਣੇ ਵਿਧਾਇਕਾਂ ਦੇ ਘਰ ਤੱਕ ਹੀ ਨੌਕਰੀ ਰਹਿ ਗਈ ਆ। ਕਹਿੰਦੇ ਆ ਕਿ 5 ਬੰਦਿਆਂ ਜਾਂ ਵਿੱਚ ਇੱਕ ਬੀਬੀ ਵੀ ਸੀ, 5 ਬੰਦੇ ਜਿਹੜੇ ਕਹ ਲਓ ਕਿ ਮੰਤਰੀ ਆ, ਉਹਨਾਂ ਦੀ ਗੱਲ ਨਹੀਂ ਗੋਲੀ ਕੱਟਣ ਦੇ, ਮਾਰੀ ਘੁੱਗੀ ਹੋ ਗਈ, ਫਾਈਲ ਹੋ ਗਈ। ਹੈਰਾਨ ਸੀ ਕਿ ਫਾਈਲ ਬਣੀ ਸੀ ਸਬ ਇੰਸਪੈਕਟਰ ਦੀ, ਕਹਿੰਦਾ ਨਹੀਂ ਨਹੀਂ ਇੰਸਪੈਕਟਰ ਹੀ ਲਾ ਦਿਓ, ਇੱਕ ਰੈਂਕ ਵੀ ਵਧਾ ਦਿੱਤਾ। ਕੀ ਕਰੋਗੇ ਤੁਸੀਂ? ਸੋ ਗੱਲ ਕੀ ਹੈ ਕਿ ਜਿਵੇਂ ਹੀ ਇਹ ਖਬਰ ਉੱਡਣੀ ਸੀਗੀ, ਤਿਵੇਂ ਨਾਲ ਦੀ ਨਾਲ ਇੱਕ ਫੈਸਲਾ ਜਿਹੜਾ ਇਹਨਾਂ ਦਾ ਪੈਂਡਿੰਗ ਪਿਆ ਸੀ ਉਹ ਵੀ ਲਾਗੂ ਕਰ ਦਿੱਤਾ। ਕਹਿੰਦੇ ਲਓ ਜੀ ਆਪਣਾ ਪੇ ਕਮਿਸ਼ਨ ਲਾਗੂ ਹੈ। ਤਾੜੀਆਂ ਵੱਜ ਗਈਆਂ। ਜਿਵੇਂ ਫਿਲਮ ਹਾਲ ਦੇ ਵਿੱਚ ਮਿਠੁਨ ਚੱਕਰਵਰਤੀ ਸਾਈਕਲ ਚੁੱਕ ਕੇ ਗੋਲੀਆਂ ਰੋਕਦਾ ਤੇ ਤਾੜੀਆਂ ਵੱਜ ਜਾਂਦੀਆਂ, ਵਾਹ ਮਿਥੁਨ ਦਾ ਵਾਹ, ਸੀਟੀਆਂ ਵੱਜ ਜਾਂਦੀਆਂ। ਤੇ ਉਹ ਅਗਲਾ ਕੋਈ ਸਵਾਲ ਕਰਦਾ ਕਿ ਹੈ ਸਾਈਕਲ ਦੇ ਵਿੱਚ ਗੋਲੀਆਂ ਨਾ ਨਿਕਲਣਗੀਆਂ? ਹੱਦ ਆ ਯਾਰ, ਇਹ ਕਿਸ ਤਰ੍ਹਾਂ ਦਾ ਬੇਵਕੂਫ ਬਣਾ ਗਿਆ ਸਾਨੂੰ ਡਾਇਰੈਕਟਰ, ਇਹ ਕਿਸ ਤਰ੍ਹਾਂ ਦਾ ਸੀਨ ਆ? ਪਰ ਸੋਚਦੇ ਰਹੋ, ਕਿਉਂਕਿ ਮਿਥੁਨ ਦਾ ਤੇ ਤਾੜੀਆਂ ਤਾਂ ਵੱਜ ਚੁੱਕੀਆਂ ਨੇ ਨਾ। ਉਸ ਰੌਲੇ ਦੇ ਵਿੱਚ ਤੁਹਾਡਾ ਸਵਾਲ ਹੈ ਜਿਹੜਾ ਦਬ ਗਿਆ। ਬਸ ਨਗਾਰਖਾਨਿਆਂ ਦੇ ਵਿੱਚ ਤੂਤਨੀਆਂ ਦੀ ਆਵਾਜ਼ ਕਹਿੰਦੇ ਇਸੇ ਤਰ੍ਹਾਂ ਹੀ ਦਬ ਜਾਂਦੀ ਆ। ਹੁਣ ਇੱਕਾ ਦੁੱਕਾ ਪੋਸਟਾਂ ਪੈਣਗੀਆਂ, ਮੀਮ ਬਣਨਗੇ, ਘਰ ਘਰ ਨੌਕਰੀ, ਹਾਸਾ ਮਜ਼ਾਕ ਹੋਊਗਾ, ਠੱਠਾ ਹੋਊਗਾ, ਥੋੜਾ ਜਿਹਾ ਗੁੱਸਾ ਹੋਊਗਾ, ਅਸੀਂ ਫਿਰ ਭੁੱਲ ਜਾਣਾ ਵਾ। ਹੁਣ ਵੇਖਦੇ ਹਾਂ ਕੋਈ ਕਾਨੂੰਨੀ ਸੂਰਮਾ ਇਹਦੇ 'ਚ ਉੱਠੂਗਾ, ਕਿਉਂਕਿ ਇਹ ਮਾਮਲਾ ਜਿਹੜਾ ਸਿੱਧੇ ਤੌਰ ਤੇ ਜੇ ਕਹਿ ਲਈਏ ਕਿ ਬਣਦਾ ਨਹੀਂ ਹੈ, ਹੱਕ ਨਹੀਂ ਇਹਨਾਂ ਦਾ ਬਣਦਾ ਕਿਸੇ ਵੀ ਸੂਰਤ ਦੇ ਵਿੱਚ। ਪਰ ਹੁਣ ਇਹ ਵੇਖਣਾ ਹੋਵੇਗਾ ਕਿ ਰਾਜਨੀਤਿਕ ਬੰਦਿਆਂ ਨੇ ਰਾਜਨੀਤੀ ਕਰ ਦਿੱਤੀ ਆ, ਕਿ ਕੋਈ ਇੰਨਿਆਂ 'ਚੋਂ ਸੂਰਮਾ ਉੱਠੂਗਾ ਜਿਹੜਾ ਕਾਨੂੰਨ ਦਾ ਬਾਹਰ ਆ, ਇਸ ਚੀਜ਼ ਨੂੰ ਜਿਹੜਾ ਐ ਚੰਗੀ ਤਰ੍ਹਾਂ ਕੇਸ ਦੇ ਰੂਪ ਦੇ ਵਿੱਚ ਤਿਆਰ ਕਰਕੇ ਹਾਈ ਕੋਰਟ ਦੇ ਵਿੱਚ ਰੱਖੂਗਾ। ਸਵਾਲ ਬਹੁਤ ਵੱਡੇ ਆ, ਸਵਾਲ ਬਹੁਤ ਅਹਿਮ ਆ
पर देखना की बनता। तो जी पे कमीशन वाली खबर आ इस टाइम हाईलाइट चैनलों ने वो कर दी कि सरकार ने मुलाजमान की मंग आखिर मन गई, कदों मनी सबनों पता वा। तो उस खबर के थले ये खबर दब गई आ कि बिना गल तो, बिना लोड़ तो, बिना हक हकूक तो दो नौकरियां जिहड़ियां कि गां किसी महातड़ के बच्चों को भी जा सकदियां सी, वो खो के सिर्फ इस करके इन्होंने दो विधायकों के बोझे च पा दित्तियां, क्योंकि दोवें इस वेले कैप्टन के उल्ट सी। ते जिवें ही ऐलान होया दोवें कहंदे कि लीडर साडा कैप्टन ही आ, भरा फलाना फलाना होएगा। जी जी। सो ये प्रताप बाजवा होर भी कुछ बोले है गुप्त मीटिंग ਦੀਆਂ ਚਰਚਾਵਾਂ ਤੋਂ ਬਾਅਦ ਚ? नहीं देखो क्यों पर्दे रखदी सजना तो ना दविंदर कोहनूर सी ते इस तरह के सैड सॉन्ग बड़े गाने गाउंदा हुंदा सीगा। ते ओही है कि पर्दे रखदी सजना तो गल ते ओह आ के सब कुछ ते बेपर्द हो गया। देखो बाजवा ने अज पीसी की बकायदा प्रेस कॉन्फ्रेंस करने की लोड़ सी, खबर लगियां सन, आमतौर पर लीडर इग्नोर कर देंगे ने इन्हां खबरां नूं, पर इन्हां ने पीसी की, पीसी करके ते इन्हां ने गल्लां कहीआं। मैं अज भी जी बेअदबी दे इंसाफ ते कायम आ, महीने च रिपोर्ट देनी चाहिए आ, अफसरशाही आ जिहड़ी वो बेमुहारी आ, रिटायर्ड अफसर जिहड़े आ वो वफादार नहीं होंदे किसी भी सरकार दे, उन्हां नूं बाहर करना चाहिए। अतुल नंदा अस्तीफा दे दवे, ड्रग दीआं रिपोर्टां खुल जाण, मैं अज भी कायम आ। गल सिद्धू दी आई, सीधा ही जवाब कहते कि हाँ मैं तो सिद्धू के हक दे विच खलोता सा, मोरली लीडर दे जिहड़े सीगे ख्यालात वो सिद्धू प्रति जो आमद सी सिद्धू की पार्टी च उदों थोड़े जे विंगे सी, मैं सगों सपोर्ट की सीगी। पर एक गल आ कहते कि वेखो गल ये आ कि कई बार कर्नल जिन्ना मर्जी काबल होवे उन्होंने जरनल बनने वास्ते ना टाइम लगता है, उन्होंने टाइम लेना चाहिए। जिहड़ियां हायर पोजीशनस होंदियां ने ना उतों तक पहुंचने वास्ते थमा चाहिए। सिद्धू हाले 45 साल का ही है, 50 साल का ही है, की बिगड़िया, थोड़ा वेट करना चाहिए उन्होंने। शायद सिद्धू की उम्र का नहीं पता, सिद्धू की उम्र तो हुण 50 तो उत्ते आ। तो कहने का मतलब है कि इंतजार करो, थोड़े इंतजार का मजा लीजिए। सिद्धू नूं कह भी गए हुण की कह के कहंदे जी 10 खिडारी हुंदे कैप्टन तो एक ही हुंदा ना टीम दे विच। हुण गल्लां दा की मतलब निकलदा, की मतलब निकल दोने लंगोटिए यार सी। लोग कहंदे हुंदे सी लुक सिटी, लुक सिटी ये नहीं है कि लुक द सिटी, ऐसा नहीं है कि शहर में वेखो, नहीं 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 नहीं, लुक लुक घोटाला वो PWD महकमे च होया सी, महकमे का इंचार्ज सीगा प्रताप सिंह जी बाजवा कोल, ते फिर उसे राज दे विच सिटी सेंटर घोटाला हो गया, दूजे यार दे नाम लग गया, तो जोड़ी का नाम रख दिता लुक सिटी। मतलब कि इस तरह उस टाइम बड़े सरलेख भी वधिया मिलते होंगे सी खबरां दे। खैर आ हाल आ ते जो मर्जी कही जान, पर रात के हनेरे च चोर यार जिवें मिलदे होंगे, तुहानूं पता ही आ कि इस तरह मिले हुण पता नहीं यार ने। वैसे किसी ने कहा कि मुसाफिर हम भी मुसाफिर हो तुम भी, किसी पर फिर मुलाकात होगी, बशीर बदर ने कहा सीगा। तो इन्हां दी भी मुलाकात ये मनते नहीं, पर पत्रकार जिहड़े चंडीगढ़ रहिंदे आ, जिहड़े इहो जिहियां सफां दे विचों टोल के खबर लियाउंदे आ, टोह रखदे आ पूरी, वो कहंदे कि मुलाकात हुई क्यों नहीं हुई, मुलाकात तो हो गई है, मुलाकात हो गई है और चिरां बाद हुई। मैं जिवें तुहानूं कहा कि मुसाफिर किसी टाइम विछड़े सी, पर यह कह के विछड़े सी कि मुसाफिर है हम भी, मुसाफिर हो तुम भी, राजनीतिक तुम भी हो राजनीतिक हम भी हो, किसी मोड़ पर मिल पावांगे। अज मोड़ घोड़ पा के जिंदगी एक मोड़ पर ले आई कि सिद्धू साझा शरीक है, दोनों को इकट्ठा होने की जरूरत है। ये दोनों ही वड्डे सीनियर लीडर है जिहड़े आपस में पटणगे, कई बार दो जणियां की लड़ाई में फायदा चुक जाता, तीजा है गुरदास मान ने एक गाने च कहा सी। सो इस करके जदों साझा शत्रु होवे दुश्मन होवे तो उदों राजनीति जिहड़ी है ना वो अपने गिले शिकवे भी भुला दिया करदी है। जी जी बिल्कुल। अगली गल करिए किसान आगुआं ने आपा विरोधी बयानों तो बाद किसान मोर्चे दे बदलिया फैसला। बिल्कुल बिल्कुल जी, आपा विरोधी गल्लां इन्हां ने कईयां ने, क्यों क्योंकि अज सवेरे ही बैठा शुरू हो गई। हरमीत सिंह कादियां ते बूटा सिंह जी बुरज गिल इन्हां ने वज के कहा कि असीं पिंडां दे विच नहीं वड़न देवांगे, 32 जथेबंदियां दा फैसला है। जिवें ही सवाल चुकने शुरू हुए, आपा भी कल गल कीती सी शायद इस मुद्दे ते, मैनूं लगदा पर बहुत वड्डी गल सीगी, क्योंकि
देखो सारिया पार्टियां इन्हों सपोर्ट कर रही ने पंजाब दे विच, वो कहंदे कि भाजपा नूं छड्ड के तुहाडे विरोध कौन आ। पर हुण जे तुसीं सानू इस तरह करते हो कि हाँ भाई तुसीं संघर्ष च नहीं आउणा, ठीक आ, पर असीं तुहानूं सपोर्ट करदे हां, साडे केडर जांदे आ, हुण तुसीं सानूं इलैक्शन लड़न तो भी रोकोगे, ये तो माड़ी गल। तो लोगों ने भी सवाल चुके कि ये देखो गल गलत हो जानी आ, क्योंकि धड़ेबंदी हैगी आ पिंडां दे विच। जे मान लो सुखबीर सिंह बादल ने किसी पिंड आउणा है, उत्थे 40 उहदे सपोर्टर आ, बाकी 60 ਵੱਖ-ਵੱਖ पार्टियां दे आ, तो 60 एक पासे हो जाएंगे, फर्ज करो 40 के एक पासे हो जाएंगे ना, फिर दिक्कत पैदा होएगी, परेशानी पैदा होएगी। सो इहो जे सवाल उठे, चर्चावां होईयां, बहुत जोरदार विरोध होया, राजनीतिक बंदे जिहड़े वो भी वास्ते जे पाउण लग पे कि भाई इलैक्शन ते असीं लड़ना, कल नूं चोण कमीशन बिगल वजा देगा। बंगाल दे विच भी वजया, यूपी च भी वजना, हरियाणे च भी इलैक्शन हो सकदा, कदे भी हो सकदा, पंजाब च भी होना है। तो फिर तुसीं सानूं किवें रोक लओगे जदों चोण कमीशन कहूगा इलैक्शन लड़ो। सो जदों इन्हां ने फिर वेख्या कि असीं फस गए हाँ, दर्शनपाल जी ने तो वैसे उदों ही बयान कह लो कि कंट्राडिक्ट दे दिता सी इन्हां दो लीडरां तो उस तो बाद एक तरह नाल इन्हां ने टोटली ऑफिशियली ऐलान कर दिता, पोस्ट पाई गई जो संयुक्त किसान मोर्चे का ऑफिशियल पेज आ, उहदे तो पोस्ट किया गया कि यह फैसला जी गलत खबरां ते आधारित चलिया वा, मतलब कि गलत खबरां चलाइयां गईयां, जबकि ऑन रिकॉर्ड सीगा कि हरमीत सिंह जी कादियां और बूटा सिंह बुरज गिल जी बयान दे चुके सन। टैलीविजन से आके टैलीविजन से डिबेट भी शुरू हो गए थे इस चीज़ को लैके। खैर मैं कहना कि जो मर्जी है, इस तरह के भुलेखे पाऊ फैसले जोड़े नहीं लेने चाहिए, इन्हों मिथ के फैसले लेने चाहिए। अगे भी बड़ी किरकरी हुई है कई मौकों पर, हुण मौका नहीं देना चाहिए। उधर चुके तोमर ने अज फिर गल छेड़ दी आ, वो कहते जे अद्धी रात को सदा देणगे तो असीं तां भी गलबात वास्ते तैयार हाँ, मतलब कि थोड़े जे उन्होंने सुर नरम होए आ, परंतु वो ये जरूर कहते हैं कि कोई सानू प्रपोजल तो देन ना, मतलब कि रिपील तो इलावा कुछ होर भी कहन, तो कहने का मतलब कि दबाव बन रहा है। संघ है जिहड़ा यूपी ते निगाह रख के बैठा वा, हरियाणे के हालात से पंजाब के हालात से। एक चीज़ नोट करो बड़ी इंपोर्टेंट है राजनीति दे विच, 2022-23 तक जांदिया राज सभा च इन्हां दी ताकत घटन जा रही है। राज सभा दे विच मेजोरिटी तैत की भी है नहीं सी, सब नूं पता ना कि किवें इन्हां ने किसान बिल पास करवाए सन, मेजोरिटी होर भी घटन जा रही है। तो जे होर स्टेटां दे विचों भी मंजे जांदे आ, मेजोरिटी जिहड़ी है बिल्कुल ही समझो कि मेजोरिटी तो छड्डो, मैं मेजोरिटी कह रहा सी इन्हां दी ताकत है, मेजोरिटी तो बहुत दूर रह जानी है, तो बहुत ज़्यादा कमज़ोर हो जाएंगे राज सभा दे विच। बाकी हाले फैसले लेने और भी पे आ पेंडिंग, इस करके मैनूं लगदा कि जे किसान अपना सबर संतोख इस तरह रख के बैठे रहे, बहुत जल्दी पोलीटिकल प्रेशर बहुत ज़्यादा हो जाएगा। जी जी बिल्कुल, असर जिहड़ा हौली हौली दिखना शुरू जो जरूर होगा। अगली गल करिए, कोई भी अधिकारी या कर्मचारी 2 साल तो वध समा एक सीट ते तैनात नहीं रहेगा, जगीर कौर होना दा बयान। हाँ जी, बीबी जगीर कौर ने कहा तो है कि ये फैसला जोड़ा है साडा इस तरह ही आ कि जिहड़े पुराने जिवें आपां थाणिਆਂ च देखते हैं, इन्हां ने भी लियांदा सीगा एक इस तरह का ही ना फार्मूला थाणिਆਂ ਦੇ ਵਿੱਚ भी कि लोकल थाणेदार नहीं लगेगा, तो जिन्हां नूं कोई 2-3 साल हो गए आ सीट ते वो बदले जाणगे, बस उस तरह का ही है। तो दूजी गल ये कहते हैं कि देखो कोई कर्मचारी 2 साल तो वध समा एक सीट ते नहीं रह सकेगा, तो नाल ये कहा गया है कि बिहार बिना लाभ आधार से मैडिकल स्टोर ते लैबोरेटरी स्थापित की जाएगी। मतलब कि जो हैगा श्री हरमंदर साहब, मतलब कि इन्होंने तख्त श्री हरमंदर साहब लिखना सीगा, गलत लिखा खबर दे विच कि बिहार बिना लाभ आधार से मैडिकल, कहने का मतलब ये होएगा कि उत्थे बिहार दे विच ये मैडिकल स्टोर ते लैबोरेटरी स्थापित करनगे। ठीक है, करी चलो, पर थोड़े दिन पहला अवतारे तुरा ते परचा दर्ज हो गया, उत्थे उन्होंने चक के लंगर की कई 100 क्विंटल कणक ही बेच दी है बाहर, वो भी तो रोको ना, वो कितनी बेइज्जती होने डई है। दूजी गल है कि ठीक है फैसले इस तरह के प्रबंधक फैसले लेने चाहिए, मैं मानता इन्हों का हक भी है, तो ये फैसले जोड़े आ कारगर भी होने चाहिए अगे, ठीक है फैसले लै रहे हैं, परंतु गल तो यह है कि जब तुहानू गंग सर वर्गी इस तरह की बेअदबी वाले मामले च कॉल की जाती, वो कहते हैं पिंड वासी कि सानू अगे बीबी जी ने आख्या कि इहो जिहे छोटे छोटे मुद्दे ते थोड़ी ना प्रधान आउंदे आ,
ਤਾਂ ਪ੍ਰਧਾਨ ਸਿਰਫ ਐਸਜੀਪੀਸੀ ਵਾਲੇ ਅੱਜ ਕੱਲ ਗੱਡੀਆਂ ਦੇ ਝੂਟੇ ਲੈਣ ਜੋਗੇ ਨਹੀਂ ਹੈ ਕਿ 24 ਘੰਟੇ ਹੁੰਦੇ ਆ ਦਿਨ ਰਾਤ 'ਚ ਤੇ 25 ਘੰਟੇ ਪ੍ਰਧਾਨ ਦੀ ਗੱਡੀ ਚੱਲੀ ਜਾਵੇ। ਐਸੇ ਵੀ ਪ੍ਰਧਾਨ ਐਸਜੀਪੀਸੀ 'ਚ ਰਹਿ ਚੁੱਕੇ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਠੀਕ ਹੈ ਪ੍ਰਬੰਧਕੀ ਫੈਸਲੇ ਲੈ ਲਓ, ਪਰ ਜਿੱਥੇ ਤੁਹਾਡੀਆਂ ਕਮਜ਼ੋਰੀਆਂ ਨੇ ਦੂਰ ਕਰੋ। ਰੱਬ ਦਾ ਵਾਸਤਾ ਆ ਕਿ ਤੁਸੀਂ ਉੱਥੇ ਹੁਣ ਬਿਨਾਂ ਲਾਭ ਤੋਂ ਮੈਡੀਕਲ ਸਟੋਰ ਤੇ ਲੈਬੋਰਟਰੀ ਤੇ ਸਥਾਪਿਤ ਕਰ ਦਿੱਤੀ ਹੈ, ਪਰ ਬਿਹਾਰ ਦੇ ਲੋਕਲ ਅਖਬਾਰ ਚੱਕ ਕੇ ਦੇਖੋ ਉੱਥੇ ਕੀ ਲਿਖਿਆ ਸੀ ਪਰਸੋਂ ਚੌਥ, ਕੀ ਲਿਖਿਆ ਸੀ, ਕੀ ਲਿਖ ਰਹੇ ਸੀ ਤੁਹਾਨੂੰ। ਸੋ ਜਿੱਥੇ ਇੰਨਾ ਸਨਮਾਨ ਮਿਲਦਾ ਹੋਵੇ, ਇੱਜ਼ਤ ਮਿਲਦੀ ਹੋਵੇ, ਜਿੱਥੇ ਸਾਰੀ ਦੁਨੀਆ ਤੁਹਾਨੂੰ ਸਲੂਟ ਕਰ ਰਹੀ ਹੋਵੇ, ਵੇਖ ਰਹੀ ਹੋਵੇ ਤੁਹਾਡੀ ਨਿਗਾਹ ਵੱਲ ਕਿ ਇੱਕ ਐਸਾ ਧਰਮ ਉੱਠਿਆ ਦੁਨੀਆ ਦੇ ਵਿੱਚ ਜਿਹੜੇ ਸੋਸ਼ਲ ਕਾਜ਼ ਜਦੋਂ ਕਰਦੇ ਆ, ਤਾਂ ਉਸ ਟਾਈਮ ਇਹ ਵੀ ਨਹੀਂ ਖਿਆਲ ਰੱਖਦੇ ਕਿ ਇਸ ਚੀਜ਼ ਦੀ ਬਲੈਕ ਮਾਰਕੀਟਿੰਗ ਆ, ਮੁਨਾਫਾਖੋਰੀ ਹੋ ਰਹੀ ਆ, ਤੇ ਉਹ ਜੋ ਹੁੰਦਾ ਉਹ ਉਸ ਚੀਜ਼ ਦੀ ਕਿੱਲਤ ਦੂਰ ਕਰਨ ਵਾਸਤੇ ਲਾ ਦਿੰਦੇ ਨੇ। ਤੇ ਤੁਸੀਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਕਰੋ। ਵੈਸੇ ਚਲੋ ਇਹ ਜਿਹੜੇ ਫੈਸਲੇ ਪ੍ਰਬੰਧਕੀ ਫੈਸਲੇ ਆ, ਪਰ ਮੇਰੇ ਖਿਆਲ ਨਾਲ ਇੱਕ ਫੈਸਲਾ ਇਹਨਾਂ ਨੇ ਹੋਰ ਵੀ ਕੀਤਾ ਕਿ ਦਰਬਾਰ ਸਾਹਿਬ ਦੇ ਤੋਸ਼ਾਖਾਨਾ ਵਿਖੇ ਕਹਿੰਦੇ ਆ ਕਿ ਜੋ ਕੀਮਤੀ ਸਮਾਨ ਰੱਖਿਆ ਹੋਇਆ ਉਹਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਰਿਕਾਰਡ ਵਾਸਤੇ ਕਰਵਾਈ ਜਾਏਗੀ, ਮਤਲਬ ਕਿ ਰਿਕਾਰਡ ਵਾਸਤੇ। ਪਰ ਬੀਬੀ ਜੀ ਨੂੰ ਇਹ ਵੀ ਦੱਸਣਾ ਚਾਹੀਦਾ, ਕਦੇ ਦੱਸ ਦੇਣ ਕਿ ਇੱਕ ਕੇਸ ਸੀਗਾ ਜਦੋਂ ਇਹ ਪਹਿਲਾਂ ਪ੍ਰਧਾਨ ਹੁੰਦੇ ਸੀਗੇ, ਉਹ ਬਾਅਦ ਦੇ ਵਿੱਚ ਖਤਮ ਹੋ ਗਿਆ ਸੀ, ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਨਾਲ ਜੁੜਿਆ ਸੀਗਾ। ਉਹਦੇ ਵਿੱਚ ਜੋ ਐਫੀਡੇਵਿਟ ਦਿੱਤਾ ਗਿਆ ਸੀ ਉਹਦੇ 'ਚ ਕੀ ਲਿਖਿਆ ਗਿਆ ਸੀਗਾ। ਦੂਜਾ ਇਹ ਆ ਕਿ ਢਾਡੀ ਦੀਵਾਨ ਸਜਾਉਣ ਦੇ ਮਾਮਲੇ 'ਚ ਅੱਜ ਕਹਿ ਲਓ ਕਿ ਕਾਲੇ ਚੋਲੇ ਪਾ ਕੇ ਰੋਸ ਕਰ ਰਹੇ ਸਨ। ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਵੱਲੋਂ ਰੋਸ ਪ੍ਰਗਟਾਵਾ ਕੀਤਾ ਗਿਆ। ਇਹ ਚੀਜ਼ਾਂ ਜਿਹੜੀਆਂ ਕਿ ਕਦੇ ਗ੍ਰੰਥੀ ਸਿੰਘ ਆਪਣੇ ਜੋ ਉਹਨਾਂ ਦੇ ਅਲਾਊਂਸ ਵਗੈਰਾ ਹੁੰਦੇ ਆ ਉਹਨਾਂ ਨੂੰ ਲੈ ਕੇ ਮੰਗਾਂ ਰੱਖਦੇ ਆ, ਕਈ ਵਾਰ ਝਗੜੇ ਹੋ ਜਾਂਦੇ ਆ, ਕਈ ਵਾਰ ਆਹ ਸਾਰੀਆਂ ਚੀਜ਼ਾਂ ਪ੍ਰਬੰਧਕੀ ਆਧਾਰ ਵਾਲੀਆਂ ਜਿਹੜੀਆਂ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਹੈ। ਬਾਕੀ ਜੋ ਮਰਜ਼ੀ ਫੈਸਲੇ ਲੈਣ, ਇਹਨਾਂ ਦਾ ਬਾਈ ਅਧਿਕਾਰ ਖੇਤਰ ਆ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਸਰੋਤਿਓ ਤੁਹਾਡੀਆਂ ਕਾਲਸ ਵੀ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200 4082725200। ਦੀਦੀ ਪਹੁੰਚ ਗਈ ਆ ਹਾਈ ਕੋਰਟ, ਜਰਨੈਲ ਨੇ ਚੁੱਕੇ ਜੱਜ ਤੇ ਸਵਾਲ। ਹਾਂਜੀ, ਦੀਦੀ ਦੇ ਜਰਨੈਲ ਆ, ਮੈਂ ਕੋ ਉਹਨਾਂ ਦਾ ਨਾਮ ਮੈਨੂੰ ਭੁੱਲ ਗਿਆ, ਸ਼ਾਇਦ ਡੈਰਕ ਓਬਰਾਇਨ ਉਹਨਾਂ ਦਾ ਨਾਮ ਆ ਜਰਨੈਲ ਜਿਹੜੇ ਆ। ਉਹ ਡੈਰਕ ਓਬਰਾਇਨ ਜਿਹੜੇ ਆ ਉਹਨਾਂ ਨੇ ਇੱਕ ਟਵੀਟ ਕੀਤਾ, ਖਾਸਾ ਉਹ ਚਰਚਿਤ ਹੋਇਆ ਅੱਜ। ਉਹਦੇ ਵਿੱਚ ਮਤਲਬ ਕਿ 2 ਤਸਵੀਰਾਂ ਜਿਹੜੀਆਂ ਨੇ ਉਹ ਅਪਲੋਡ ਕੀਤੀਆਂ ਗਈਆਂ। ਡੈਰਕ ਓਬਰਾਇਨ ਤਾਂ ਕਾਫੀ ਵੱਡਾ ਨਾਮ ਹੈ ਡੈਰਕ ਓਬਰਾਇਨ ਦਾ, ਕਿ ਜਿਸ ਜੱਜ ਕੋਲ ਜਾ ਕੇ ਅੱਜ ਸੁਣਵਾਈ ਲੱਗੀ ਤੇ ਕੇਸ ਟਾਲ ਦਿੱਤਾ ਗਿਆ, ਇਹ ਉਸੇ ਜੱਜ ਦੀ ਤਸਵੀਰ ਪੇਸ਼ ਕਰ ਰਹੇ ਸਨ। 2 ਤਸਵੀਰਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਕਿਸੇ ਪ੍ਰੋਗਰਾਮ ਦੀਆਂ। ਮਤਲਬ ਕਿ ਇਹਨਾਂ ਨੇ ਨਾਲ ਕੈਪਸ਼ਨ ਦੇ ਵਿੱਚ ਲਿਖਿਆ ਵੀ ਹੈ ਕਿ ਜੁਡੀਸ਼ੀਅਲੀ ਹੋਰ ਕਿੰਨਾ ਠਾਹ ਜਾਏਗੀ। ਮਤਲਬ ਕਿ ਜਿਵੇਂ ਹੀ ਕੇਸ ਲੱਗਾ, ਕੇਸ ਕਿਹੜਾ ਸਭ ਨੂੰ ਪਤਾ ਹੀ ਹੋਣਾ ਚਾਹੀਦਾ ਕਿ ਸ਼ੁਭੇਂਦੂ ਅਧਿਕਾਰੀ ਤੋਂ ਹਾਰ ਗਏ ਸੀਗੇ ਮਮਤਾ ਬੈਨਰਜੀ, ਤਾਂ ਉਹਨਾਂ ਨੇ ਉਸ ਹਾਰ ਨੂੰ ਚੈਲੰਜ ਕੀਤਾ, ਉਸ ਰਿਜ਼ਲਟ ਨੂੰ ਚੈਲੰਜ ਕੀਤਾ ਵਾ। ਉਹ ਕਹਿੰਦੇ ਆ ਕਿ 1200 ਵੋਟ ਨਾਲ ਪਹਿਲਾਂ ਸਾਨੂੰ ਜੇਤੂ ਡਿਕਲੇਅਰ ਕੀਤਾ ਗਿਆ, ਫਿਰ 1900 ਵੋਟ ਨਾਲ ਹਰਾ ਦਿੱਤਾ ਗਿਆ। ਔਰ ਇਸ ਤੋਂ ਇਲਾਵਾ ਸ਼ੁਭੇਂਦੂ ਅਧਿਕਾਰੀ ਨੇ ਚੱਲਦੀ ਕੰਪੇਨ ਦੇ ਵਿੱਚ ਜੋ ਨੇਮ ਕਾਇਦੇ ਹੁੰਦੇ ਆ, ਜੋ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨੇਮ ਕਾਇਦਿਆਂ ਦੇ ਉਲਟ ਜਾ ਕੇ ਗੁਨਾਹ ਬਣ ਜਾਂਦੇ ਨੇ, ਉਹ ਸਾਰਾ ਕੁਛ ਕੀਤਾ ਵਾ। ਤਾਂ 2 ਮੁੱਖ ਤੌਰ ਤੇ ਕਹਿ ਲਈਏ ਕਿ ਨੁਕਤੇ ਨੇ। ਇੱਕ ਤਾਂ ਇਹ ਆ ਕਿ ਜੋ ਨਿਯਮ ਤੋੜੇ ਗਏ ਆ, ਜਿਸ ਤਰ੍ਹਾਂ ਉੱਥੇ ਫਿਰਕਾ ਪ੍ਰਸਤੀ ਵਾਲਾ ਪ੍ਰਚਾਰ ਕੀਤਾ ਗਿਆ, ਜਾਂ ਸਰਕਾਰੀ ਮਸ਼ੀਨਰੀ ਜਿਹੜੀ ਆ ਉਹ ਤੇ ਵੈਸੇ ਉਹਦਾ ਕੰਟਰੋਲ ਤੇ ਇਹਨਾਂ ਕੋਲ ਸੀ, ਰਲਵਾ ਬਾਅਦ 'ਚ ਹੋ ਗਿਆ। ਕਹਿੰਦਾ ਮਤਲਬ ਕਿ ਜੋ ਉਹਨਾਂ ਦੇ ਕੋਲ ਅਸਾਥੇ ਹੋਰ ਸੀ, ਕੇਂਦਰ ਦੀ ਮਦਦ ਦੇ ਨਾਲ ਉਹਨਾਂ ਨੇ ਰਾਜਨੀਤੀ ਦੇ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ, ਗਲਤ ਹੱਥ ਕੰਡੇ ਅਪਣਾਏ। ਸੋ ਇਹੋ ਜਿਹੇ ਦੋਸ਼ ਆ। ਹੁਣ ਮੈਂ ਸਾਰੀ ਪਟੀਸ਼ਨ ਨਹੀਂ ਪੜ੍ਹੀ, ਮੈਂ ਤਾਂ ਮੋਟੇ ਤੌਰ ਤੇ ਮੈਂ ਤਾਂ ਚੱਜ ਨਾਲ ਖਬਰ ਵੀ ਨਹੀਂ ਪੜ੍ਹ ਸਕਿਆ। ਤਾਂ ਇਹੀ ਕੁਛ 2 ਨੁਕਤੇ ਆ ਜੇ ਆਪਾਂ ਦੇਖੀਏ ਪਟੀਸ਼ਨ ਦੇ ਦੱਸਦੇ ਆ ਕਿ ਇੱਕ ਤਾਂ ਇਹ ਆ ਕਿ ਜੋ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਸ਼ੁਭੇਂਦੂ ਅਧਿਕਾਰੀ ਨੇ ਪ੍ਰਚਾਰ ਕੀਤਾ, ਉਹਦੇ ਵਿੱਚ ਕੁਝ ਚੀਜ਼ਾਂ ਗਲਤ ਸੀਗੀਆਂ, ਗੈਰ ਕਾਨੂੰਨੀ ਢੰਗ ਨਾਲ ਕੀਤੀਆਂ ਗਈਆਂ, ਜਿਵੇਂ ਇੰਦਰਾ ਗਾਂਧੀ ਦੀ ਇਲੈਕਸ਼ਨ ਨੂੰ ਚੈਲੰਜ ਹੋਇਆ ਸੀਗਾ, ਠੀਕ ਉਸੇ ਤਰ੍ਹਾਂ ਹੀ ਆ। ਤੇ ਦੂਸਰਾ ਕਿ ਇੱਕ ਰਿਟਰਨਿੰਗ ਅਫਸਰ ਦਾ ਮੈਸੇਜ ਵੀ ਹੈ ਜਿਹੜਾ ਉਹ ਵੀ ਆਧਾਰ ਬਣਾਇਆ ਗਿਆ ਇਸੇ ਚੀਜ਼ ਦੇ ਵਿੱਚ, ਕਿ ਰਿਟਰਨਿੰਗ ਅਫਸਰ ਨੇ ਆਪ ਕਿਹਾ ਸੀਗਾ ਕਿ ਮੇਰੇ ਤੇ ਦਬਾਅ ਪਾਇਆ ਜਾ ਰਿਹਾ। ਸੋ ਇਹ 2 ਨੁਕਤੇ ਆ ਕਿ ਇੱਕ ਤਾਂ ਮਤਲਬ ਕਿ ਜੋ ਰਿਜ਼ਲਟ ਆ ਉਹਦੇ ਵਿੱਚ ਕੁਝ ਤੱਥ ਦੱਸ ਕੇ ਤੇ ਉਹ ਬਣਾਇਆ ਗਿਆ ਨੁਕਤਾ ਕੇਂਦਰੀ, ਔਰ ਦੂਸਰਾ ਨੁਕਤਾ ਜਿਹੜਾ ਉਹ ਇਹ ਬਣਾਇਆ ਗਿਆ ਕਿ ਇਹਨਾਂ ਨੇ ਪ੍ਰਚਾਰ ਦੇ ਵਿੱਚ ਕੁਝ ਚੀਜ਼ਾਂ ਨਿਯਮ ਤੋਂ ਹਟ ਕੇ ਕੀਤੀਆਂ ਨੇ। ਜੀ ਜੀ ਜੀ
ਤੇ ਅਗਲੀ ਜਿਹੜੀ ਆਪਾਂ ਹੁਣ ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤਿਓ ਤੁਹਾਡੀਆਂ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200 4082725200 ਤੇ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 ਕਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਕਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ you are approved Zender Mortgage Zender Mortgage Zender Mortgage Zender Mortgage ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555 NMLS ID 698952, DRE number 020671197. All loans are subject to credit and underwriting approval. Zender Mortgage Zender Mortgage मैं क्या जी ग्रोसरी लैन चलिए। ग्रोसरी लेना तो सिर्फ बहाना है, इन्हें अपनी मंडी का स्वादला खाना जो खाना है। जी हाँ, अपनी मंडी फ्रेजनो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी, दालां, आटा, मसाले, ताज़ियां सब्जियां अते ताज़ियां मठियाइयां भी। ते हुण तुसी इत्थे फुल किचन दा आनंद भी मान सकते हो। इंडियन खाने दी एंडलेस वैरायटी, टिक्की, समोसा, दही भल्ला, डोसा, छोले भटूरे अते होर भी बहुत कुछ। इत्थों तुसी इंडियन भांडे भी खरीद सकते हो। ट्रकां वाले वीर अपना खाना ऑर्डर करके ले जा सकते ने अते तुसी भी घर बैठे ही अपना खाना ऑर्डर कर सकते हो। ज्यादा जानकारी लई कॉल करो 5595156630 559 515 6630 ते अपनी मंडी फ्रिजनो 5187 ईस्ट बेलमोच एवेन्यू फ्रिजनो। हफ्ते दे 7 दिन सवेरे 9 बजे तो राती 9 बजे तक। अपनी मंडी इंडिया दा अपनापन। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ इंडियन मार्केट फ्रेजनो, जितो खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇਤੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫਰੈਜ਼ਨੋ। ਫਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 559 237 3333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 40
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਕਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਇਸ ਤੋਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਖਬਰ ਤੇ ਨਜ਼ਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਮਿੰਟੂ ਜੀ ਹਾਂਜੀ ਸ਼ੁਕਰੀਆ ਜੀ। ਹਾਂਜੀ ਤੇ ਆਓ ਆਪਾਂ ਜਿਹੜੇ ਆ ਜੀ ਮਿੰਟੂ ਜੀ ਆਵਾਜ਼ ਸੁਣ ਰਹੀ ਆ? ਹਾਂਜੀ ਮੈਂ ਮਿਊਟ ਹੋ ਗਿਆ ਸੀਗਾ ਜੀ ਹਾਂਜੀ ਸ਼ੁਕਰੀਆ ਜੀ। ਤੇ ਬਿਲਕੁਲ ਸਰੋਤੇ ਹੁਣ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ। ਤੇ ਆਓ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਜਸਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਮਿੰਟੂ ਭਾਜੀ ਵਿੱਚ ਇਹ ਸਵਾਲ ਆ ਕਿ ਜਿੱਦਾਂ ਹੁਣ ਨਵੀਆਂ ਖਬਰਾਂ ਆ ਰਹੀਆਂ ਕਹਿੰਦੇ ਕਿ ਕਿਸਾਨ ਮੋਰਚੇ ਵਾਲੇ ਨਵੀਂ ਰਣਨੀਤੀ ਹੁਣ ਬਣਾ ਰਹੇ ਆ। ਇਹਦੇ ਵਿੱਚ ਹੁਣ ਜਿੰਨੀਆਂ ਪਹਿਲੀਆਂ ਰਣਨੀਤੀਆਂ ਭੁੱਖ ਹੜਤਾਲ ਵਾਲੀਆਂ ਜਾਂ ਧਰਨੇ ਦੇਣ ਵਾਲੀਆਂ, ਏਡੂ ਵੱਡਾ ਧਰਨਾ ਮੇਰੇ ਖਿਆਲ 'ਚ ਮਿਸਾਲੀ ਹੋ ਗਿਆ, ਏਡੀ ਵੱਡੀ ਗਿਣਤੀ 'ਚ ਸ਼ਾਇਦ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਧਰਨਾ ਹੋ ਗਿਆ। ਇਸ ਤੋਂ ਅੱਗੇ ਜੇ ਕੋਈ ਇਹੋ ਜਿਹੀ ਰਣਨੀਤੀ ਨਾ ਬਣਾਈ ਜਿਹਦੇ ਨਾਲ ਸਰਕਾਰ ਤੇ ਪ੍ਰੈਸ਼ਰ ਨਹੀਂ ਬਣਦਾ ਤਾਂ ਫਿਰ ਮੇਰੇ ਖਿਆਲ 'ਚ ਵੇਸਟੇਜ ਟਾਈਮ ਵੇਸਟ ਕਰਨ ਵਾਲੀ ਗੱਲ ਹੋਊਗੀ। ਕਿਉਂਕਿ ਹੁਣ ਇਹਨਾਂ ਕੋਲ ਅਗਲੀ ਰਣਨੀਤੀ ਕੀ ਹੋ ਸਕਦੀ ਆ? ਡੈਮੋਕ੍ਰੇਸੀ ਦੇ ਵਿੱਚ ਅਪਣਾਏ ਜਾਣ ਵਾਲੇ ਸਾਰੇ ਤਰੀਕੇ ਇਹ ਅਪਣਾ ਚੁੱਕੇ ਆ। ਸਰਕਾਰ ਇੰਨੀ ਢੀਠ ਔਰ ਬੇਸ਼ਰਮ ਹੋ ਚੁੱਕੀ ਹੈ, ਉਹ ਕਹਿੰਦੇ ਜੋ ਮਰਜ਼ੀ ਕਰੀ ਚਲੋ, ਸਾਨੂੰ ਪਰਵਾਹ ਹੀ ਨਹੀਂ ਤੁਹਾਡੀ। ਸੋ ਹੁਣ ਮੈਨੂੰ ਹੁਣ ਇੱਕੋ ਇੱਕ ਗੱਲ ਸਮਝ ਆਉਂਦੀ ਸੀ ਪ੍ਰੈਸ਼ਰ ਬਣਾਉਣ ਵਾਸਤੇ। ਪ੍ਰੈਸ਼ਰ ਬਣਾਉਣ ਵਾਸਤੇ ਇਸ ਗੱਲ ਤੋਂ ਇਨਕਾਰੀ ਕੋਈ ਨਹੀਂ ਹੋ ਸਕਦਾ ਕਿ ਨੌਜਵਾਨੀ ਚਾਹੀਦੀ ਸੀ। ਨੌਜਵਾਨੀ ਵਾਲੇ ਪੱਖ ਨੂੰ ਇਹਨਾਂ ਨੇ ਆਪਣੀ ਬੇਸਮਝੀ ਜਾਂ ਮਿਸਕਮਿਊਨੀਕੇਸ਼ਨ ਕਰਕੇ ਕਿਸੇ ਤਰ੍ਹਾਂ ਵੀ ਕਹਿ ਲਓ ਉਸ ਪੱਖ ਨੂੰ ਆਪਣੇ ਨਾਲ ਬੁਰੀ ਤਰ੍ਹਾਂ ਤੋੜ ਬੈਠੇ ਆ। ਹੁਣ ਆ ਜਿਹੜਾ ਪਿੱਛੇ ਜਿਹਾ ਫੈਸਲਾ ਲਿਆ ਕੱਲ੍ਹ ਪਰਸੋਂ ਹੀ ਕਿ ਕਿਸੇ ਪਾਰਟੀ ਨੂੰ ਪਿੰਡ 'ਚ ਵੰਡ ਨਹੀਂ ਦਿੱਤਾ ਜਾਊਗਾ, ਉਹ ਇਹ 40 ਸਾਲ ਦੇ ਤਜਰਬੇ ਵਾਲੇ ਬੰਦੇ ਇੱਦਾਂ ਦੇ ਹਾਦਸੇ ਨੇ ਫੈਸਲੇ ਕਿਉਂ ਲੈਂਦੇ ਆ? ਸੋ ਮੇਰਾ ਮਿੰਟੂ ਜੀ ਨੂੰ ਬਰੀਫਲੀ ਸਵਾਲ ਇਹ ਆ ਕਿ ਕੀ ਇਹ ਹੁਣ ਰਣਨੀਤੀ ਕੋਈ ਹਾਰਡਸ਼ਿਪ ਵਾਲੀ ਬਣਾਉਣਗੇ ਜਾਂ ਕੋਈ ਆਹੀ ਧਰਨਾ ਜਾਂ ਭੁੱਖ ਹੜਤਾਲ ਕੋਈ ਏਦਾਂ ਦੀ ਗੱਲ ਹੋਊਗੀ? ਧੰਨਵਾਦ। ਨਹੀਂ ਦੇਖੋ ਕਿਸਾਨ ਹੈ ਜਿਹੜਾ ਉਹ ਸਰ ਗੈਰ ਜਮਹੂਰੀ ਤਾਂ ਹੋ ਵੀ ਨਹੀਂ ਨਾ ਸਕਦਾ। ਉਹ ਹਥਿਆਰ ਥੋੜੀ ਨਾ ਚੱਕੇਗਾ, ਉਹ ਤਾਂ ਹਲ ਚੱਕੇਗਾ। ਤੇ ਇਹੀ ਕੁਛ ਆ ਕਿ ਉਹ ਤਾਂ ਇੱਕ ਜਮਹੂਰੀ ਚੌਕਟੇ 'ਚ ਰਹਿ ਕੇ ਆਪਣਾ ਵਿਰੋਧ ਜਿਹੜਾ ਪ੍ਰਗਟਾਏਗਾ। ਪਰੰਤੂ ਪ੍ਰੈਸ਼ਰ ਬਣਨਾ ਤੈਅ ਆ ਕਿਉਂਕਿ ਯੂਪੀ ਖਿਸਕਣ ਦਾ ਮਤਲਬ ਹੋਏਗਾ ਕਿ ਕੇਂਦਰੀ ਸੱਤਾ ਜਿਹੜੀ ਜਾਂਦੀ ਲੱਗੇਗੀ। ਤਾਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਰਾਜ ਸਭਾ ਦਾ ਇੱਕ ਬਹੁਤ ਵੱਡਾ ਡਰ ਆ, ਇਹਨਾਂ ਨੇ ਬਹੁਤ ਵੱਡੇ ਫੈਸਲੇ ਲੈਣੇ ਆ। ਨਰਿੰਦਰ ਮੋਦੀ ਦੀ ਛਵੀ ਜਿਹੜੀ ਆ ਉਹ ਡਿੱਗ ਰਹੀ ਆ ਲਗਾਤਾਰ, ਹਾਲਾਂਕਿ ਚਲੋ ਸਰਵੇ ਸੁਰਵੇ ਉਹ ਕਰਾ ਲੈਂਦੇ ਆ। ਸੋ ਉਹਦੇ ਵਾਸਤੇ ਮਤਲਬ ਕਿ ਜੇ ਇਹਨਾਂ ਨੇ ਵੱਡੇ ਫੈਸਲੇ ਲੈਣੇ ਆ ਰਾਜ ਸਭਾ ਦੇ ਵਿੱਚ, ਕੁਛ ਆਪਣੀ ਤਾਕਤ ਜਿਹੜੀ ਹੈ ਮੇਨਟੇਨ ਰੱਖਣੀ ਹੈ, ਯੂਪੀ ਬਹੁਤ ਲਾਜ਼ਮੀ ਆ। ਸਮਝ ਲਓ ਕਿ ਯੂਪੀ 'ਚ ਇਸ ਵੇਲੇ ਜਿਵੇਂ ਤੋਤੇ 'ਚ ਜਾਨ ਨਹੀਂ ਹੁੰਦੀ ਕਿਸੇ ਰਾਜੇ ਦੀ, ਆਪਾਂ ਪੁਰਾਣੇ ਸਮੇਂ 'ਚ ਸੁਣਦੇ ਸੀਗੇ, ਤਾਂ ਉਹ ਯੂਪੀ ਵਾਲਾ ਇੱਕ ਕਹਿ ਲਓ ਕਿ ਯੱਕਾ ਹੈਗਾ ਕਿਸਾਨਾਂ ਦੇ ਹੱਕ ਦੇ ਵਿੱਚ। ਕਿਸਾਨਾਂ ਦੇ ਹੱਕ 'ਚ ਵੀ ਆ, ਉਹ ਹੱਥ 'ਚ ਵੀ ਆ, ਕਿਉਂਕਿ ਬਹੁਤ ਹੱਦ ਤੱਕ ਇੱਕ ਤਾਂ ਯੋਗੀ ਮੋਦੀ ਬਣਿਆ ਪਿਆ ਖੇਡ। ਆ ਜਿਹੜਾ ਰਾਮ ਮੰਦਰ ਟਰਸਟ ਵਾਲਾ ਮਾਮਲਾ ਐਵੇਂ ਥੋੜ੍ਹੀ ਨਾ ਨਿਕਲਿਆ। ਸੋਚੋ ਟਰਸਟ ਬਣਾਇਆ ਕਿਹਨੇ? ਕੇਂਦਰ ਨੇ। ਕੇਂਦਰ ਦਾ ਬਣਾਇਆ ਹੋਇਆ ਟਰਸਟ, ਕਾਗਜ਼ ਕਿੱਥੋਂ ਨਿਕਲੇ ਆ? ਯੂਪੀ ਦੀ ਇੱਕ ਤਹਿਸੀਲ ਦੇ ਵਿੱਚੋਂ। ਐਵੇਂ ਥੋੜ੍ਹੀ ਨਿਕਲ ਆਇਆ। ਸੋ ਬਹੁਤ ਲੰਮੀਆਂ ਚੌੜੀਆਂ ਕਹਾਣੀਆਂ ਹੁੰਦੀਆਂ। ਯੂਪੀ ਤੇ ਮੇਰੇ ਖਿਆਲ ਦੇ ਨਾਲ ਨਿਗਾਹ ਜਿਹੜੀ ਉਹ ਕਿਸਾਨ ਆਗੂ ਰੱਖੀ ਬੈਠੇ ਆ। ਬਾਕੀ ਦੇਖੋ ਠੀਕ ਆ, ਕੁਛ ਚੀਜ਼ਾਂ ਉੱਧਰੋਂ ਵੀ ਗਲਤ ਹੋਈਆਂ, ਕੁਛ ਚੀਜ਼ਾਂ ਉੱਧਰੋਂ ਵੀ ਗਲਤ ਹੋਈਆਂ, ਮਾੜਾ ਮੋਟਾ ਹੈ। ਪਰ ਤੁਸੀਂ ਪੰਜਾਬ ਨੂੰ ਤਾਂ ਠੀਕ ਆ, ਪਰ ਜਦੋਂ ਤੁਸੀਂ ਉੱਥੇ ਦੇਖੋਗੇ ਤਾਂ ਪੰਜਾਬ ਦਾ ਠੀਕ ਆ, ਕੁਛ ਇੰਨਾ ਨਹੀਂ ਹੈਗਾ, ਉਹਨਾਂ ਜ਼ਿਆਦਾ ਮੁਹਾਰ ਜਿੰਨਾ ਸੀਗਾ ਅੱਗੇ। ਪਰੰਤੂ ਹਰਿਆਣੇ ਨੇ ਉਹ ਕਸਰ ਕੱਢੀ ਹੋਈ ਆ। ਹਰਿਆਣਾ ਟੋਟਲੀ ਉੱਥੇ ਇੱਕ ਸੁਰ ਦੇ ਵਿੱਚ ਆ, ਇੱਕ ਬਿਲਕੁਲ ਜਿੱਦਾਂ ਕਹਿ ਲਓ ਕਿ ਲੀਹ ਤੇ ਚੱਲ ਰਿਹਾ, ਉਹ ਇਕੱਠੇ ਚੱਲ ਰਿਹਾ। ਉਹ ਨਾਲ ਵਿਰੋਧ ਵੀ ਕਰ ਰਹੇ ਆ ਰਾਜਸੀ ਲੋਕਾਂ ਦਾ, ਤੇ ਨਾਲ ਉਸ ਸੰਘਰਸ਼ ਨੂੰ ਮੰਗਾਈ ਵੀ ਬੈਠੇ ਆ।
ਹੁਣ ਅਸੀਂ ਤਾਂ ਕਬੱਡੀ ਵਾਲਾ ਗਰਾਊਂਡ ਤਿਆਰ ਕਰ ਦਿੱਤਾ ਸੀ, ਅਸਲੀ ਰੇਡਾਂ ਤੇ ਕੈਂਚੀਆਂ ਤੇ ਉਹ ਉਹਨਾਂ ਦੀਆਂ ਚੱਲਣ ਡੀਆਂ ਨੇ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬੂਟਾ ਸਿੰਘ। ਬੂਟਾ ਸਿੰਘ ਜੀ। ਹਾਂਜੀ, ਰਾਜਕਰ ਵੀਰ ਜੀ ਤੇ ਮੈਂਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਮੈਂ ਸੌਰੀ ਮੰਗਦਾ ਭਾਈ ਸਰਦਾਰ ਜੀ, ਤੁਹਾਨੂੰ ਤਾਂ ਨਹੀਂ ਕਹਿ ਸਕਿਆ, ਮੇਰੇ ਨਾਲ ਬੰਦਾ ਸੀ ਵਿਚਾਰਾ, ਇੱਕ ਆ ਸਪੀਕਰ ਤੇ ਸੀ ਨਾ, ਇਸ ਕਰਕੇ ਸੌਰੀ ਮੰਗਦਾ। ਕੋਈ ਗੱਲ ਨਹੀਂ ਜੀ। ਜੀ ਸਵਾਲ ਪੁੱਛ ਲਓ। ਅੱਛਾ ਜੀ, ਸਵਾਲ ਇਹ ਆ ਜੀ ਵੀ ਇੱਕ ਤਾਂ ਆਪਾਂ ਨੂੰ ਵੇਖੋ ਵੀ ਆ ਜਿਹੜੇ ਲੀਡਰਾਂ ਦੀ ਜ਼ਮੀਰ ਕਿੱਡੀ ਕਾ, ਮਾੜਾ ਜਾਂ ਕੋਈ ਬੁਰਕੀ ਪਾ ਦਿੰਦਾ ਮਾੜਾ ਜਾਂ, ਤੇ ਉਦੋਂ ਹੀ ਦੂਜੇ ਨੂੰ ਦੁੱਧ ਧੋਤਾ ਕਰਦੇ ਤੇ ਦੂਜੇ ਨੂੰ ਕਹਿੰਦੇ ਤੈਨੂੰ ਅਕਲ ਨਹੀਂ, ਅਸੀਂ ਬਹੁਤ ਸਿਆਣੇ ਆ। ਇਹ ਗੱਲ ਆ ਮੇਰੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਜਿਹੜਾ ਨਵਜੋਤ ਸਿੱਧੂ ਦੇ ਜਿਹੜੇ ਗੱਲਾਂ 'ਚ ਬਿਆਨ ਦਿੱਤਾ ਜੀ। ਤੇ ਦੂਜਾ ਸਵਾਲ ਇਹ ਆ ਜੀ ਵੀ ਦੇਖੋ ਇਸ ਮੁਲਕ ਦਾ ਇਹਨੇ ਕਿੰਨੀ ਕੁ ਤਰੱਕੀ ਕਰਨੀ ਆ, ਤੁਸੀਂ ਦੱਸੀ ਜਾਂਦੇ ਵੀ ਉੱਥੇ ਅੰਧ ਭਗਤ ਹੋ ਜਾਂਦੇ, ਕੀ ਕੁਛ ਹੋ ਜਾਂਦੇ ਆ। ਦੇਖੋ ਪੜ੍ਹੇ ਲਿਖੇ ਜਿਹੜੇ ਕਿੰਨੇ ਕੋਰਸ ਕੀਤੇ, ਟੀਚਰਾਂ ਨੂੰ ਤੇ ਕੁੜੀਆਂ ਨੂੰ ਤੇ ਮੁੰਡਿਆਂ ਨੂੰ ਕੁੱਟੀ ਜਾਂਦੇ ਆ, ਦੇ ਵਿਚਾਰੇ ਉਹ ਰੁਜ਼ਗਾਰ ਆ, ਉਹਨਾਂ ਦਾ ਪਰਿਵਾਰ ਪਾਲਣੇ ਔਖੇ ਹੋਏ ਪਏ ਆ। ਤੇ ਇਹ ਗੌਰਮੈਂਟ ਕਿੰਨਾ ਚਿਰ ਕੁੱਤਾ ਖਾਈ ਜਾਣਗੇ, ਪੜ੍ਹਨਗੇ ਲੋਕੀ। ਤੇ ਇਹਦੇ ਬਾਰੇ ਦੋਨਾਂ ਸਵਾਲਾਂ ਬਾਰੇ ਕਮੈਂਟ ਕਰੋ ਜੀ। ਕੱਟੋ ਜੇ ਨਾ ਜੀ, ਕੱਟੋ ਨਾ ਜੀ। ਦੇਖੋ ਮੈਂ ਤੇ ਦੱਸ ਚੁੱਕਾ ਭਾਜੀ, ਅਸੀਂ ਤੇ ਹੈਰਾਨ ਆ ਕਿ ਜਿਹੜੇ ਤਾਂ ਬੇਰੁਜ਼ਗਾਰ ਹੈ, ਨੌਕਰੀ ਮੰਗਦੇ ਆ, ਉਹਨਾਂ ਨੂੰ ਕੁੱਟਿਆ ਜਾਂਦਾ ਹੈ, ਤੇ ਜਿਹੜੇ ਨੌਕਰੀ ਤੇ ਲੱਗ ਜਾਂਦੇ ਆ 3-3 ਸਾਲ ਬੇਸਿਕ ਪੇ ਆ ਉਹਨਾਂ ਦੀ। ਜਿਵੇਂ ਹੁਣ ਇੱਕ ਸਿਪਾਹੀ ਮੁੰਡਾ ਭਰਤੀ ਹੋ ਗਿਆ, 10-11 ਹਜ਼ਾਰ ਰੁਪਇਆ ਉਹਨੂੰ ਦੇਣਾ 3 ਸਾਲ, ਤੇ ਡਿਊਟੀ ਉਹਦੀ ਕਈ ਵਾਰ 20-20 ਘੰਟੇ, ਕਈ ਵਾਰ 4-4 ਦਿਨ ਵੀ ਲਗਾਤਾਰ, ਕੋਈ ਉਹਨਾਂ ਨੂੰ ਛੁੱਟੀ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ ਹੈ। ਇਸੇ ਤਰ੍ਹਾਂ ਲਾ ਲਓ ਕਿ ਹੋ ਰਿਹਾ ਜਿਹੜਾ ਬੇਸਿਕ ਪੇ ਤੇ 3 ਸਾਲ ਲਾਵੇ, 4 ਸਾਲ ਲਾਵੇ, ਤੇ ਇੱਥੇ ਸਾਰਾ ਕੁਛ ਖੁੱਲ੍ਹਾ ਹੈ। ਤੇ ਜੇ ਮਤਲਬ ਕਿ ਨੌਕਰੀ ਦਿੰਦੇ ਆ ਤਾਂ ਵੀ ਸ਼ੋਸ਼ਣ, ਜੇ ਕੋਈ ਨੌਕਰੀ ਮੰਗਦਾ ਤਾਂ ਵੀ ਸ਼ੋਸ਼ਣ। ਉਹ ਸਾਰੀ ਕਹਾਣੀ ਖਰਾਬ ਹੋਈ ਪਈ ਹੈ। ਤਾਂ ਲੋਕਾਂ ਨੂੰ ਦੇਖੋ ਧਿਆਨ ਦੇ ਕੇ, ਤਵੱਜੋ ਦੇ ਕੇ ਇਹਨਾਂ ਨੂੰ ਆਨੇ ਵਾਲੀ ਥਾਂ ਤੇ ਲਿਆਉਣਾ ਪਊਗਾ, ਨਹੀਂ ਤੇ ਬਹੁਤ ਬੁਰੇ ਹਾਲਾਤ ਹੋ ਰਹੇ ਆ। ਕਿ ਇਸੇ ਤਰ੍ਹਾਂ ਹੀ ਹੈ ਕਿ ਇੱਕ ਚਲੇ ਗਿਆ, ਇੱਕ ਆ ਗਿਆ, ਇੱਕ ਚਲੇ ਗਿਆ, ਇੱਕ ਆ ਗਿਆ, ਔਰ ਉਹੀ ਕੰਮ ਉਹ ਕਰੀ ਗਿਆ, ਉਹੀ ਕੰਮ ਉਹ ਕਰੀ ਗਿਆ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੁਹਾਨੂੰ ਯਾਦ ਹੋਣਾ ਇਹਨਾਂ ਨੇ CID 'ਚ ਇੱਕ ਵਾਰੀ ਭਰਤੀ ਕੀਤੀ ਸਨ, ਮੇਰੇ ਖਿਆਲ ਦੇ ਨਾਲ ਕੁਛ ਛੋਟੇ ਥਾਣੇਦਾਰ ਸੀ, ਤੇ ਉਹ ਜਲਾਲਾਬਾਦ ਦੇ ਨਿਕਲ ਆਏ ਸੀ ਮੈਰਿਟ ਦੇ ਵਿੱਚ। ਕਿੰਨੇ ਰੌਲਾ ਪੈ ਗਿਆ, ਫਿਰ ਚਲੋ ਮੈਨੂੰ ਲੱਗਦਾ ਕਿ ਚੈਲੰਜ ਵੀ ਹੋਇਆ, ਉਦੋਂ ਬਾਅਦ ਮਾਮਲਾ ਠੱਪ ਹੋ ਗਿਆ। ਉਹ ਪਿਛਲੀ ਸਰਕਾਰ 'ਚ ਹੋਇਆ ਸੀਗਾ ਕਿ ਨੌਕਰੀਆਂ ਜਿਹੜੀਆਂ ਨੇ ਉਹ ਇੱਕ ਤੇ ਹੈ ਨਹੀਂ ਹੈ, ਫਿਰ ਜਨਰੇਟ ਨਹੀਂ ਹੋ ਰਹੀਆਂ, ਫਿਰ ਜੇ ਤੁਸੀਂ ਰੱਖ ਰਹੇ ਹੋ ਬੇਸਿਕ ਪੇ ਤੇ ਰੱਖ ਰਹੇ ਹੋ, ਔਰ ਉਹਦੇ ਵਿੱਚ ਵੀ ਇਸ ਤਰ੍ਹਾਂ ਨੌਕਰੀਆਂ ਤੁਸੀਂ ਬਿਲਕੁਲ ਗਲਤ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਦੇ ਰਹੇ ਹੋ। ਬਹੁਤ ਗਲਤ ਆ, ਬਹੁਤ ਗਲਤ ਹੈ। ਤਾਂ ਧੱਕੇਸ਼ਾਹੀ ਆ, ਸ਼ਰੇਆਮ ਧੱਕੇਸ਼ਾਹੀ ਆ। ਇਹ ਕੋਈ ਰਾਜਨੀਤੀ ਨਹੀਂ ਹੈ, ਇਹ ਧੱਕਾ ਹੈ। ਕਿਉਂਕਿ ਦੇਖੋ ਫਤਿਹ ਕਿੱਟ ਘੁਟਾਲਾ ਫੜਿਆ ਜਾਣਾ, ਕਲੀਨ ਚਿੱਟ, ਫਿਰ ਵੈਕਸੀਨ ਘੁਟਾਲਾ ਫੜਿਆ ਗਿਆ, ਸਾਰਿਆਂ ਨੇ ਦੇਖਿਆ ਨਾ। ਤੁਸੀਂ ਪਾਰ ਸਮੁੰਦਰਾਂ ਤੋਂ ਬੈਠੇ ਹੋ ਕਿ ਵੈਕਸੀਨ ਨਿੱਜੀ ਹਸਪਤਾਲਾਂ ਨੂੰ ਦਿੱਤੀ ਗਈ, ਫਿਰ ਉਹ ਵਾਪਸ ਲੈ ਲਿਆ ਗਿਆ ਫੈਸਲਾ, ਉਹ ਵੈਕਸੀਨ ਦੀਆਂ ਡੋਜ਼ਾਂ ਵਾਪਸ ਲਈਆਂ, ਫਿਰ ਕਹਿ ਦੇਣਾ ਕਿ ਨਹੀਂ ਅਸੀਂ ਨਹੀਂ ਮੰਨਦੇ, ਤਾਂ ਘੁਟਾਲਾ ਨਹੀਂ ਹੋਇਆ। ਇੱਕ ਘੁਟਾਲਾ ਕਰਕੇ ਔਰ ਦੂਸਰਾ ਉਸ ਘੁਟਾਲੇ ਨੂੰ ਪਰਦੇ ਪੋਸ਼ੀ ਹੇਠਾਂ ਲਿਜਾਣਾ, ਇਹ ਤਾਂ ਡਿਕਟੇਟਰਸ਼ਿਪ ਤੋਂ ਵੀ ਖਤਰਨਾਕ ਰੁਚੀ ਬਣ ਰਹੀ ਹੈ। ਉਰੇ ਜੀ ਜੀ। ਅਗਲੇ ਕਾਲਰ ਨੇ ਸੁਰਿੰਦਰ ਗਿੱਲ ਜੀ। ਹਾਂਜੀ ਵੀਰ ਜੀ, ਮੇਰੀ ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਭਾਜੀ ਹੁਣਾਂ ਤੋਂ ਇਹ ਬੇਨਤੀ ਕਰਦਾ ਵੀ ਜਿਸ ਤਰ੍ਹਾਂ ਇਹ ਬੁੱਧ ਜੀ ਗਏ 6 ਬੰਦੇ ਛੇਤੀ ਨਾਲ ਇਸ ਵੇਲੇ ਦਾ ਫਾਇਦਾ ਲੈਣ ਲਈ ਜੰਪ ਕਰਕੇ BJP 'ਚ ਗਏ ਆ, ਤੇ ਜਦ ਕਿ ਬਹੁਤੇ ਲੋਕ ਵਿਚਾਰੇ ਕਿਸ ਤਰ੍ਹਾਂ ਪੰਜਾਬ ਵਿੱਚ ਜਾਂ ਹੋਰ ਦਿੱਲੀ ਵਗੈਰਾ ਕਿਸ ਤਰ੍ਹਾਂ ਉਹ ਸੜਕਾਂ 'ਤੇ ਰੁਲ ਰਹੇ ਆ। ਇਹਨਾਂ ਨੇ ਕਿਹੋ ਜਿਹਾ ਇਹੋ ਇੱਦਾਂ ਕਿ ਲੋਕਾਂ ਦੇ ਉਪਕਾਰ ਕਰਨ ਲਈ ਇਹੋ ਜਿਹੀ ਸੋਚ ਦੜਾਈ, ਨਾ ਕਿ ਆਪਣੀ ਐਡੀ ਸਪੈਸ਼ਲੀ ਅੱਗੇ ਝੋਲੀ ਅੱਡੀ ਆ। ਤੇ ਬਾਕੀ ਜਿਹੜੇ ਲੋਕ ਆਮ ਇਹਨਾਂ ਦੇ ਨੇੜੇ ਤੇੜੇ ਵਿਚਰਦੇ ਆ, ਕੀ ਉਹਨਾਂ ਨੂੰ ਇਹਨਾਂ ਪ੍ਰਤੀ ਕਿਹੋ ਜਿਹੀ ਸੋਚ ਜਾਂ ਕਿਹੋ ਜਿਹਾ ਸਲੂਕ ਕਰਨੇ ਚਾਹੀਦੇ ਆ, ਇਹ ਥੋੜ੍ਹਾ ਜਿਹਾ ਭਾਜੀ ਹੁਣੀ ਦੱਸਿਆ। ਵੀਰ ਜੀ ਇਕੱਠੇ ਹੋਣਾ ਜੀ। ਦੇਖੋ ਭਾਜੀ, ਗੱਲ ਤੇ ਆ ਕਿ ਫੈਸਲਾ ਨਿੱਜੀ ਹੈ, ਤੁਸੀਂ ਕਿੱਧਰ ਜਾਣਾ ਨਿੱਜੀ ਆ, ਪਰੰਤੂ ਗੱਲ ਤੇ ਇਹ ਆ ਕਿ ਜੇ ਤੁਸੀਂ ਜਾਣਾ ਹੀ ਆ, ਉਹ ਘੱਟੋ ਘੱਟ ਕੁਛ ਫਿਰ ਸ਼ਰਤ ਤਾਂ ਰੱਖੋ ਨਾ। ਉਹਨਾਂ ਨੂੰ ਅੱਜ ਜ਼ਰੂਰਤ ਹੈ, ਸਿੱਖ ਫੇਸ ਦੀ ਜ਼ਰੂਰਤ ਆ, ਉਹਨਾਂ ਨੂੰ ਜ਼ਰੂਰਤ ਹੈ ਕਿ ਸਾਡੇ ਨਾਲ ਬੰਦੇ ਆ ਰਹੇ ਆ ਦਰਸਾਉਣ ਲਈ, ਕੁਛ ਖੱਟੋ ਤੇ ਸਹੀ ਨਾ, ਕੁਛ ਕਰ ਜੋ ਲੋਕਾਂ ਵਾਸਤੇ।
ਰਾਜਨੀਤੀ ਤਾਂ ਲੋਕਾਂ ਨਾਲ ਹੀ ਚੱਲਣੀ ਨਾ ਭਾਈ ਸਾਹਿਬ। ਇਕੱਲੇ ਤੁਸੀਂ ਕੀ ਕਰ ਲਓਗੇ? ਇਹਨਾਂ ਨੂੰ ਕੋਈ ਜਾਣਦਾ ਨਹੀਂ ਹੈ, ਠੀਕ ਹੈ, ਆਪਦੇ ਆਪਦੇ ਖੇਤਰ 'ਚ ਹੋਣਗੇ, ਪਿੰਡਾਂ 'ਚ ਥੋੜੀ ਨਾ ਕੋਈ ਜਾਣਦਾ। ਪਿੰਡਾਂ 'ਚ ਤਦ ਹੀ ਤੁਹਾਨੂੰ ਜਾਣਨ ਲੱਗਣਗੇ ਜਦ ਤੁਸੀਂ ਕਹੋਗੇ ਕਿ ਹਾਂ ਆ ਜਾਂਦੇ ਭਾਰਤੀ ਜਨਤਾ ਪਾਰਟੀ 'ਚ। ਉੱਥੇ ਕਿਹੜਾ ਕੋਈ ਸ਼ੇਰ ਬੱਚਾ ਜਿਹੜਾ ਖਾ ਲੂਗਾ? ਪਰ ਗੱਲ ਇਹ ਆ ਕਿ ਭਾਈ ਕੀ ਦਿਓਗੇ ਤੁਸੀਂ? ਅਸੀਂ ਜਿਨ੍ਹਾਂ ਨੂੰ ਜਾ ਕੇ ਮੂੰਹ ਦਿਖਾਉਣਾ ਹੈ, ਜਿਨ੍ਹਾਂ ਤੋਂ ਜਾ ਕੇ ਵੋਟਾਂ ਲਿਆਉਣੀਆਂ ਨੇ, ਉਹਨਾਂ ਨੂੰ ਅਸੀਂ ਕੀ ਕਹਾਂਗੇ? ਕੁਛ ਦਿਓ। ਕੁਛ ਲੈ ਲੈਂਦੇ, ਚਲੇ ਜਾਂਦੇ, ਕੋਈ ਚੱਕਰ ਨਹੀਂ। ਜਿੱਥੇ ਅੱਗੇ ਗਰੇਵਾਲ ਹੋਰੀ ਫਿਰਦੇ ਆ, ਇਹ ਤੁਰੇ ਫਿਰਦੇ ਤਾਂ ਕੀ ਫਰਕ ਪੈਂਦਾ ਸੀ? ਪਰ ਕੁਛ ਲੈ ਤਾਂ ਲੈਂਦੇ। ਹੁਣ ਕੀ ਕਹਾਂ, ਕਿਉਂਕਿ ਮੇਰੇ ਤੋਂ ਵੱਡੇ ਨੇ, ਪੜ੍ਹੇ ਲਿਖੇ ਨੇ ਜ਼ਿਆਦਾ, ਮੈਂ ਤੇ ਅਨਪੜ੍ਹ ਜਿਹਾ ਆਦਮੀ ਆ। ਪਰ ਇਹ ਮੈਨੂੰ ਨਹੀਂ ਲੱਗਦਾ ਕਿ ਫੈਸਲਾ ਜਿਹੜਾ ਉਹਨਾਂ ਦਾ ਰਾਜਨੀਤਿਕ ਹੱਕ ਦੇ ਵਿੱਚ ਵੀ ਠੀਕ ਆ ਕਿ ਘੱਟੋ ਘੱਟ ਤੁਸੀਂ ਆਪਣੀ ਰਾਜਨੀਤੀ ਦਾ ਪਿੜ ਬੰਨਣ ਵਾਸਤੇ, ਪੜੋਲ ਬੰਨਣ ਵਾਸਤੇ ਕੁਛ ਹਾਸਲ ਤਾਂ ਕਰੋ ਯਾਰ। ਇਹ ਕੀ ਹੋਇਆ? ਸਾਫੇ ਪਵਾ ਲਏ, ਫੋਟੋਆਂ ਖਿਚਾ ਲਈਆਂ, ਠੀਕ ਆ। ਕੱਲ ਨੂੰ ਤੁਸੀਂ ਜਾਓਗੇ ਉੱਥੇ, ਕੋਈ ਮਾਣ ਸਤਿਕਾਰ ਤੁਹਾਡਾ ਉਹ ਕਰਨਗੇ, ਠੀਕ ਹੈ। ਸੈਂਟਰ ਦੇ ਵਿੱਚ ਹੋ ਸਕਦਾ ਕੱਲ ਨੂੰ ਇੱਕ ਅੱਧੇ ਨੂੰ ਕੋਈ ਮਿਲ ਜਾਵੇ। ਹਰਦੀਪ ਪੁਰੀ ਨੂੰ ਪੰਜਾਬੀਆਂ ਨੇ ਤਾਂ ਹਰਾ ਦਿੱਤਾ, ਸਿੱਖਾਂ ਨੇ ਤਾਂ ਹਰਾ ਦਿੱਤਾ, ਉਹਨਾਂ ਨੇ ਹਾਰੇ ਨੂੰ ਬਣਾ ਦਿੱਤਾ। ਕੇਂਦਰ ਦੇ ਵਿੱਚ ਵਜ਼ੀਰ ਕੇ ਇੱਕ ਸਿੱਖ ਵੀ ਅਸੀਂ ਰੱਖਣਾ ਕੈਬਨਿਟ ਦੇ ਵਿੱਚ, ਠੀਕ ਹੈ, ਬਣ ਜਾਓ। ਪਰ ਗੱਲ ਇਹ ਆ ਕਿ ਚੰਗਾ ਹੁੰਦਾ ਤੁਸੀਂ ਜਾਂਦੇ, ਜੀ ਸਦਕੇ ਜਾਂਦੇ, ਪਰ ਆਪਣੇ ਪੰਜਾਬ ਵਾਸਤੇ, ਆਪਣੇ ਲੋਕਾਂ ਵਾਸਤੇ ਕੁਝ ਮੰਗਦੇ। ਜਾਂ ਦੇ ਦਿਓ ਭਾਈ, ਅਸੀਂ ਆ ਜਾਂਦੇ ਤੁਹਾਡੇ ਵਿੱਚ। ਜੀ ਜੀ। ਅਗਲੇ ਕਾਲਰ ਹਰਦਿਆਲ ਸਿੰਘ। ਖਾਲਸਾ ਵਾਹਿਗੁਰੂ ਜੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਇੱਕ ਸਵਾਲ ਇਹ ਪੁੱਛਣਾ ਵੀ ਜਿਹੜਾ ਪਹਿਲਾਂ ਇਹਨੇ ਕੈਪਟਨ ਨੇ ਆਪਣੇ ਬਿਆਨ ਸਿੰਘ ਦੇ ਪੋਤੇ ਨੂੰ ਵੀ ਮਾਸੀ ਦੇ ਆਧਾਰ ਤੇ ਉਹ DSP ਲਾਤਾ ਸੀ, ਤੇ ਜਿਹੜੇ ਕਹਿੰਦੇ ਵੀ ਉਹ ਓਵਰੇਜ ਵੀ ਸੀ ਤੇ ਉਹਦੀ ਡਿਗਰੀਆਂ ਵੀ ਬਾਹਰੋਂ ਆਉਣਾ ਕਿਸੇ ਹੋਰ ਸਟੇਟ ਦੀਆਂ, ਤੇ ਉਹਦੇ ਬਾਰੇ ਵੀ ਕਿਸੇ ਨੇ ਕੋਈ ਹਾਈ ਕੋਰਟ 'ਚ ਕੋਈ ਗਿਆ ਕਿ ਨਹੀਂ ਗਿਆ? ਵੀ ਜਿਵੇਂ ਹੁਣ ਇਹ ਦੋ, ਜਿਵੇਂ ਅੱਜ ਦੀਆਂ ਖਬਰਾਂ ਤੁਸੀਂ ਦੱਸਿਆ 2 MLA ਦੇ ਮੁੰਡੇ ਲਏ ਨੇ ਜੀ, ਕਿ ਉਹ ਪਹਿਲੇ ਵਾਰ ਕੋਈ ਗਿਆ ਕਿ ਨਹੀਂ ਗਿਆ? ਧੰਨਵਾਦ। ਹਾਂਜੀ ਸਰ, ਮੈਨੂੰ ਪੱਕਾ ਤੇ ਨਹੀਂ ਪਤਾ, ਪਰ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਉਹ ਮਾਮਲਾ ਗਿਆ ਜ਼ਰੂਰ ਸੀਗਾ, ਸ਼ਾਇਦ ਗਿਆ। ਬਾਕੀ ਮੈਂ ਕਨਫਰਮ ਕਰ ਲਵਾਂਗਾ, ਜੇ ਗਿਆ ਹੋਇਆ ਤੇ ਸ਼ਾਇਦ ਪਤਾ ਲੱਗ ਜਾਏਗਾ। ਪਰ ਮੈਨੂੰ ਨਹੀਂ ਲੱਗਦਾ ਕਿ ਉਹਦੀ ਮੁੜ ਕੇ ਕੋਈ ਸੁਣਵਾਈ ਹੋਈ ਆ, ਕਿਉਂਕਿ ਕੋਵਿਡ ਆ ਗਿਆ ਨਾ। ਰੌਲਾ ਤਾਂ ਇਹ ਸੀਗਾ ਕਿ 1.5 ਸਾਲ ਹੋ ਗਿਆ, ਕੇਸ ਜਿਹੜੇ ਸਾਰੇ ਪੈਂਡਿੰਗ ਪਏ ਨੇ, ਤੇ ਇਹ ਵੀ ਮੰਨ ਲਓ ਜੇ ਕੇਸ ਚੱਲ ਗਿਆ, ਕੇਸ ਕਈ ਸਾਲਾਂ ਤੱਕ ਚੱਲਦੇ ਰਹਿਣਾ ਸਾਰੇ। ਰੌਲਾ ਤਾਂ ਇਹੀ ਹੈ ਕਿ ਕੋਈ ਬੰਦਾ ਇਸ ਤਰ੍ਹਾਂ ਦਾ ਉੱਠੇ ਜਿਹੜਾ ਇਹਨੂੰ ਚੈਲੰਜ ਕਰੇ। ਹਾਈ ਕੋਰਟ ਨਹੀਂ ਸੁਣਦਾ, ਸੁਪਰੀਮ ਕੋਰਟ 'ਚ ਤੱਕ ਫਟ ਸੁਣਵਾਈ ਕਰਾਈ ਜਾਏ, ਜੋ ਮਰਜ਼ੀ ਆ। ਘੱਟੋ ਘੱਟ ਕੋਈ ਨੇਮ ਕਹਦੇ ਤਾਂ ਬਣਾਈ ਜਾਣ। ਤੀਜੀ ਪੀੜ੍ਹੀ ਨੂੰ ਕਿਵੇਂ ਤੁਸੀਂ ਤਰਸ ਦੇ ਆਧਾਰ ਤੇ ਨੌਕਰੀ ਦੇ ਸਕਦੇ ਹੋ? ਕਿਵੇਂ ਦੇ ਸਕਦੇ ਹੋ? ਫਿਰ ਕਾਂਗਰਸ ਦੇ ਤਾਂ ਤਕਰੀਬਨ 2-3 ਦਰਜਨ ਇਸ ਤਰ੍ਹਾਂ ਦੇ ਪਰਿਵਾਰ ਨੇ, ਸਾਰਿਆਂ ਨੂੰ ਦਿੰਦੇ ਹੋ ਨੌਕਰੀ। ਉਹਨਾਂ ਦੀ ਚੌਥੀ ਪੀੜ੍ਹੀ ਨੂੰ ਵੀ ਦਿਓਗੇ, ਤੁਸੀਂ 5ਵੀਂ ਨੂੰ ਵੀ ਦਿਓਗੇ? ਕੀ ਇਹ ਸਵਾਲ ਰਹੇਗਾ। ਦੂਜਾ ਗਰਾਊਂਡ ਹੁੰਦਾ, ਇੱਕ ਤੇ ਹੁੰਦਾ ਕਿ ਜਿਹੜਾ ਤੁਹਾਡੇ ਤੇ ਨਿਰਭਰ ਆ। ਫਰਜ਼ ਕਰੋ ਮੈਂ ਸਰਕਾਰੀ ਜੌਬ ਦੇ ਵਿੱਚ ਆ, ਮੈਂ ਡਿਊਟੀ ਤੇ ਮਰ ਜਾਣਾ ਤੇ ਮੇਰੇ ਬੱਚੇ ਨੂੰ ਜਾਂ ਚਲੋ ਮੇਰੀ ਵਿਧਵਾ ਨੂੰ ਜੌਬ ਮਿਲ ਜਾਏਗੀ, ਠੀਕ ਹੈ ਜੀ, ਕਿਉਂਕਿ ਮੇਰੇ ਤੇ ਨਿਰਭਰ ਨੇ। ਇੱਕ ਤਾਂ ਗਰਾਊਂਡ ਇਹ ਹੋ ਗਿਆ। ਇੱਕ ਗਰਾਊਂਡ ਹੁੰਦਾ ਕਿ ਤੁਹਾਡੀ ਆਰਥਿਕਤਾ ਜਿਹੜੀ ਹੈ ਉਹ ਵੀ ਵੇਖਣੀ ਪੈਂਦੀ ਹੈ, ਇੱਕ ਸਮਾਂ ਵੀ ਦੇਖਣਾ ਪੈਂਦਾ। ਇਹ ਨਹੀਂ ਹੈ ਕਿ 40 ਸਾਲ ਬਾਅਦ ਤੁਸੀਂ ਤਰਸ ਦੇ ਆਧਾਰ ਤੇ ਨੌਕਰੀ ਦੇ ਪਾਤਰ ਬਣ ਜਾਂਦੇ ਹੋ। ਇਹ ਤਾਂ ਬਿਲਕੁਲ ਮੈਂ ਕਹੂੰਗਾ ਕਿ ਸਭ ਕੁਝ ਹੈ ਜਿਹੜਾ ਨੇਮ ਕਹਦੇ ਸਿੱਕੇ ਤੇ ਟੰਗੇ ਜਾ ਰਹੇ ਨੇ। ਜੀ ਜੀ। ਅਗਲੇ ਕਾਲਰ ਜੋਗਾ ਸਿੰਘ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ, ਛੋਟੇ ਹਟਵੇਂ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਬਜਟ ਪੇਸ਼ ਕਰਦਾ, ਉਸ ਗੁਰਦੁਆਰੇ ਆਮਦਨੀ ਨਾਲ ਪੇਸ਼ ਕੀਤਾ ਜਾਂਦਾ ਹੈ ਜਾਂ ਜਿਹੜੀ ਗੁਰਦੁਆਰੇ ਦੀਆਂ ਜ਼ਮੀਨਾਂ ਆ, ਲੈਂਡ ਆ, ਸ਼੍ਰੋਮਣੀ ਕਮੇਟੀ ਦੇ ਅੰਦਰ ਕਿੰਨੇ ਹਜ਼ਾਰ ਏਕੜ ਜ਼ਮੀਨ ਹੈ ਜੀ, ਉਹਦਾ ਮਾਲਵੇ ਵਿੱਚ ਐਡ ਕੀਤਾ ਜਾਂਦਾ? ਆਹ ਸਵਾਲ ਹੈ ਜੀ। ਹਾਂਜੀ, ਨਹੀਂ ਸਰ, ਬਜਟ ਜਿਹੜਾ ਹੁੰਦਾ ਨਾ ਉਹ ਓਵਰਆਲ ਰੈਵਨਿਊ ਹੁੰਦਾ ਹੈ ਆਪਣਾ। ਮਤਲਬ ਕਿ ਜਿੱਦਾਂ ਲਾ ਲਓ ਕਿ ਆਪਾਂ ਘਰ ਦੇ ਵਿੱਚ ਕਮਾਈ ਕਰਨੇ ਆ, ਜਿੱਦਾਂ ਹੁਣ US ਦੇ ਵਿੱਚ ਆ, ਮੰਨ ਲਓ ਕੋਈ ਇੱਕ ਭਰਾ ਟਰੱਕ ਚਲਾਉਂਦਾ, ਸਾਂਝੀ ਫੈਮਿਲੀ 'ਚ ਆ, ਤੇ ਵੈਸੇ ਤਾਂ ਹੁਣ ਅੱਡੋ ਅੱਡ ਫੈਮਲੀਆਂ ਜ਼ਿਆਦਾ, US ਲੈ ਲਓ ਚਾਹੇ ਪੰਜਾਬ ਲੈ ਲਓ। ਪਰ ਜੇ ਮੰਨ ਲਓ ਆਪਾਂ ਇੱਕ ਫੈਮਿਲੀ 'ਚ 3 ਜੀ ਆ, ਤਾਂ ਇੱਕ ਟਰੱਕ ਚਲਾਉਂਦਾ ਆ, ਜਾਂ ਇੱਕ ਕੋਈ ਗਰੋਸਰੀ ਸਟੋਰ ਚਲਾਉਂਦਾ ਆ, ਜਾਂ ਕੋਈ ਇੱਕ ਲੀਕਰ ਸਟੋਰ ਚਲਾਉਂਦਾ, ਤਾਂ ਤਿੰਨਾਂ ਦਾ ਜਿਹੜਾ ਮਤਲਬ ਕਿ ਜੋ ਹੋਏਗਾ ਉਹੀ ਆਪਾਂ ਇਹੀ ਹਿਸਾਬ ਇਹਦੇ ਤੇ ਲਾਗੂ ਕਰ ਦਿੰਦੇ ਆ ਕਿ ਜੋ ਬਜਟ ਹੁੰਦਾ ਉਹ ਤੁਹਾਡੇ ਟੋਟਲੀ ਜਿੰਨੇ ਮਾਲੀਆ ਸਾਥੇ ਹੁੰਦੇ ਆ, ਆਮਦਨ ਦੇ ਸਾਧਨ ਹੁੰਦੇ ਆ, ਜਿਵੇਂ ਪੰਜਾਬ ਸਰਕਾਰ ਦਾ ਕਿ ਰੁਪਈਆ ਕਿੱਥੋਂ ਆ ਰਿਹਾ, ਉਹ ਸਟਾਂਪ ਡਿਊਟੀ ਤੋਂ ਵੀ ਆ ਰਿਹਾ, ਉਹ ਜਿਹੜਾ ਵੈਟ ਲਾਉਂਦੇ ਨੇ ਉਹਦੇ ਤੋਂ ਵੀ ਆ ਰਿਹਾ, ਡੀਜ਼ਲ ਤੇ ਲੱਗਦਾ ਵੈਟ,
ਉਹ ਬਿਜਲੀ ਦੇ ਆਮਦਨ ਤੋਂ ਵੀ ਆ ਰਿਹਾ। ਮਤਲਬ ਕਿ ਇਸ ਤਰ੍ਹਾਂ ਓਵਰਆਲ ਜਿਹੜੇ ਅਸਾਸੇ ਹੁੰਦੇ ਆ। ਤਾਂ ਜਿਹੜੀ ਤੁਸੀਂ ਗੱਲ ਕਹੀ ਆ, ਵਾਕਿਆ ਜਿਹੜੀ ਉਹ ਜ਼ਮੀਨ ਠੇਕੇ ਤੇ ਦਿੰਦੇ ਨੇ ਜਾਂ ਜਿਹੜੀ ਜ਼ਮੀਨ ਬੀਜਦੇ ਆ ਉਹ ਵੀ ਵਿੱਚ ਲੱਗਦਾ ਹੋਏਗਾ ਬਜਟ ਦੇ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਵਤਾਰ ਸਿੰਘ ਪੰਨੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ ਕਿ ਅੱਜ ਕੱਲ੍ਹ ਲੱਖੇ ਸਿਧਾਣੇ ਦੀ ਕਿਸਾਨ ਅੰਦੋਲਨ ਦੇ ਵਿੱਚ ਪੋਜੀਸ਼ਨ ਕੀ ਆ? ਉਹ ਕਿੰਨਾ ਪਾਰਟੀਸਪੇਟ ਕਰ ਰਿਹਾ ਜਾਂ ਨਹੀਂ ਕਰ ਰਿਹਾ? ਤੇ ਦੂਸਰਾ ਸਵਾਲ ਇਹ ਹੈ ਵੀ ਜਿਹੜਾ ਬੀਜੇਪੀ 'ਚ ਆਪਸ ਵਿੱਚ ਚੀਫ ਮਿਨਿਸਟਰਾਂ ਦੀ ਤੇ ਮੋਦੀ ਦਾ ਝਗੜਾ ਪਿਆ ਵਾ, ਇਹਦਾ ਬੀਜੇਪੀ ਤੇ ਕਿੰਨਾ ਕੁ ਅਸਰ ਹੋ ਸਕਦਾ ਵਾ ਉਹਨਾਂ ਦੇ ਵਿਰੋਧ ਦਾ? ਧੰਨਵਾਦ ਜੀ। ਅੱਛਾ ਦੇਖੋ, ਲੱਖਾ ਸਿਧਾਣਾ 10 ਦਿਨ ਪਹਿਲਾਂ ਤਾਂ ਪਿੰਡਾਂ 'ਚ ਲਾਮਬੰਦੀ ਕਰ ਰਿਹਾ ਸੀ, ਕੋਈ ਉਹਦਾ ਐਸਾ ਬਿਆਨ ਵੀ ਨਹੀਂ ਆਇਆ ਕਿਸਾਨੀ ਸੰਘਰਸ਼ ਦੇ ਉਲਟ। ਹਾਂ ਹੋ ਸਕਦਾ, ਦੇਖੋ ਉਹ ਵੀ ਕਬੀਲਦਾਰ ਆਦਮੀ ਆ, ਇੱਧਰ ਝੋਨੇ ਦਾ ਸੀਜ਼ਨ ਹੈ, ਹੋ ਸਕਦਾ ਕੋਈ ਕੰਮ ਧੰਦੇ 'ਚ ਹੋਵੇ। 5-10 ਦਿਨ ਤੋਂ ਮੈਂ ਨਹੀਂ ਕੋਈ ਉਹਦੀ ਵੀਡੀਓ ਜਾਂ ਕੋਈ ਐਕਟੀਵਿਟੀ ਨਹੀਂ ਨੋਟ ਕਰ ਸਕਿਆ, ਤੇ 10 ਦਿਨ ਪਹਿਲਾਂ ਤੱਕ ਤੇ ਉਹ ਹੈਗਾ ਸੀਗਾ ਗੁਰਦੁਆਰਿਆਂ ਦੇ ਵਿੱਚ। 10 ਵੀ ਨਹੀਂ, 5-7 ਦਿਨ ਹੀ ਕਹਿ ਸਕਦੇ ਪਿਛਾ, ਤੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਲਾਮਬੰਦੀ ਕਰ ਰਿਹਾ। ਐਸਾ ਬੰਦਾ ਜਿਹੜਾ ਹੁੰਦਾ, ਜੇ ਉਹ ਪਿੰਡ ਵੀ ਰਹੂਗਾ ਨਾ, ਝੋਨਾ ਵੀ ਲਾਉਂਦਾ ਹੋਊਗਾ, ਲਵਾਉਂਦਾ ਹੋਊਗਾ, ਉਹਨੇ ਤਦ ਵੀ ਕੰਮ ਕਰੀ ਜਾਣਾ ਹੁੰਦਾ, ਜਿਹੜਾ ਇਸ ਤਰ੍ਹਾਂ ਦਾ ਬੰਦਾ ਹੁੰਦਾ। ਖੈਰ ਬਾਕੀ ਇਹ ਜੇ ਤੁਸੀਂ ਸਮਝੋ ਕਿ ਉਹ ਪਿਛਾਂਹ ਹਟ ਗਿਆ, ਨਹੀਂ, ਕਿਸਾਨੀ ਸੰਘਰਸ਼ ਦੇ ਨਾਲ ਖਲੋਤਾ ਲੱਖਾ ਸਿਧਾਣਾ, ਤੇ ਮੈਨੂੰ ਲੱਗਦਾ ਖਲੋਤਾ ਰਹੂਗਾ। ਜਿੰਨਾ ਕੁ ਮੈਂ ਜਾਣਦਾ, ਉਹਨੂੰ ਨਿੱਜੀ ਤੌਰ ਤੇ ਵੀ ਮੈਂ ਜਾਣਦਾ, ਜਿੰਨਾ ਕੁ ਮੈਂ ਉਸ ਬੰਦੇ ਨੂੰ ਜਾਣਦਾ ਕਿ ਉਹ ਖਲੋਤਾ ਹੀ ਰਹੂਗਾ, ਚਾਹੇ ਉਹਨੂੰ ਕੋਈ ਕੁਛ ਵੀ ਕਹੀ ਜਾਵੇ। ਜਿੱਥੇ ਉਹ ਜਜ਼ਬਾਤੀ ਹੋ ਕੇ ਸਟੈਂਡ ਲੈ ਗਿਆ, ਮੈਨੂੰ ਵੀ ਲੱਗਦਾ ਕਿ ਛੇਤੀ ਪਾਊਂਗਾ, ਔਰ ਜੇ ਪਾਊਂਗਾ ਵੀ ਉਸ ਸਟੈਂਡ ਤੋਂ ਤਾਂ ਨੁਕਸਾਨ ਆ। ਦੂਜੀ ਚੀਜ਼ ਜਿਹੜੀ ਤੁਸੀਂ ਕਹੀ ਆ, ਦੇਖੋ ਅੱਜ ਇੱਕ ਗੱਲ ਨੋਟ ਕਰਨ ਵਾਲੀ ਆ, ਇੱਕ ਤੇ ਮਹੰਤ ਧਰਮਦਾਸ ਬੋਲੇ ਆ ਉੱਥੇ, ਉਹਨਾਂ ਦਾ ਬੋਲ ਬਹੁਤ ਪ੍ਰਭਾਵਸ਼ਾਲੀ ਸੀਗਾ। ਦੂਜੀ ਚੀਜ਼ ਦੂਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੋਦੀ ਵਰਸੇ ਯੋਗੀ ਖੇੜਿਆ, ਡਾਕੂਮੈਂਟ ਐਵੇਂ ਨਹੀਂ ਚਲੇ ਗਏ, ਟਰਸਟ ਘੇਰੇ ਦੇ ਵਿੱਚ ਆ। ਅੱਜ ਤਾਂ ਚੰਪਤ ਰਾਏ ਤੇ ਇੱਕ ਹੋਰ ਵੀ ਦੋਸ਼ ਲੱਗ ਗਿਆ ਕਿ RSS ਨਾਲ ਹੀ ਤਾਲੁਕ ਰੱਖਦੇ ਇੱਕ ਪਰਿਵਾਰ ਨੇ ਕਿਹਾ ਕਿ ਸਾਡੀ ਗਊਸ਼ਾਲਾ ਵਾਲੀ ਜ਼ਮੀਨ ਜਿਹੜੀ 50 ਕਰੋੜ ਦੀ, ਉਹ ਇਹਦੇ ਭਰਾ ਨੱਪੀ ਬੈਠੇ ਆ, ਇਹਨੇ ਨਪਾਈ ਆ। ਇਹ ਗੱਲਾਂ ਛੋਟੀਆਂ ਨਹੀਂ ਹੋ ਰਹੀਆਂ, ਯੂਪੀ ਦੇ ਵਿੱਚੋਂ ਹੀ ਨਿਕਲ ਰਹੀਆਂ ਨੇ ਸਾਹਿਬ। ਇਹਨੂੰ ਕੀ ਸਮਝੋਗੇ ਤੁਸੀਂ? ਅੱਜ ਯੂਪੀ ਦੇ ਵਿੱਚ ਇੱਕ ਬਹੁਤ ਵੱਡਾ ਘਟਨਾਕ੍ਰਮ ਵਾਪਰਿਆ, ਮੇਰੀ ਨਿਗਾਹ ਰਹਿੰਦੀ ਆ। ਜੀ। ਅੱਛਾ, ਉੱਥੇ ਕੀ ਹੋਇਆ ਕਿ ਇਹਨੇ ਹਿੰਦੂ ਯੁਵਾਵਾਨੀ ਵਾਲੇ ਜਿਹੜੇ ਹਿੰਦੂ ਯੁਵਾਵਾਨੀਆਂ ਨੇ ਉਹ ਸੱਦੇ ਆ, ਉਹਨਾਂ ਨੂੰ ਕਹਿੰਦਾ ਕਿ ਸਵੱਛ ਭਾਰਤ ਵਾਲਾ ਜਿਹੜਾ ਮੁਹਿੰਮ ਹੈ, ਸਵੱਛਤਾ ਵਾਲਾ, ਤੇ ਇਸ ਤੋਂ ਇਲਾਵਾ ਵੈਕਸੀਨੇਸ਼ਨ ਵਾਲਾ ਤੁਹਾਡੇ ਵਾਲੇ ਆ। ਉਹ RSS ਨੂੰ ਸੰਕੇਤ ਹੈ ਕਿ ਤੁਹਾਡੇ ਬਰੋਬਰ ਕੰਮ ਕਰਦੀ ਹੈ ਹਿੰਦੂ ਯੁਵਾ ਵਾਹਿਨੀ, ਤੇ ਵਾਣੇ ਪਾ ਦਿਆਂਗੇ। ਇਹ ਸੰਕੇਤ ਆ, ਕੁਝ ਚੀਜ਼ਾਂ ਸਿੰਬੋਲਿਕ ਹੁੰਦੀਆਂ। ਤਾਂ ਯੋਗੀ ਨੇ ਵਿਸ਼ੇਸ਼ ਤੌਰ ਤੇ ਆਪਣੇ ਨੇਤਾ ਬੁਲਾ ਕੇ ਉਹਨਾਂ ਨੂੰ ਐਕਟਿਵ ਕਰ ਦਿੱਤਾ ਕਿ ਲਓ ਭਾਈ ਮੈਦਾਨ 'ਚ ਆ ਜਾਓ, ਦੇਖਦੇ ਆ ਫਿਰ ਕੀ ਬਣਦਾ ਹੈ। ਸੋ ਡਿਸਪਿਊਟ ਤੇ ਹੈ, ਉਤੋਂ ਸਭ ਅੱਛੇ ਦਾ ਇਹਨਾਂ ਨੇ ਮੈਸੇਜ ਜ਼ਰੂਰ ਦਿੱਤਾ ਵਾ। ਤਾਂ ਯੋਗੀ ਦੇ ਅਧੀਨ ਹੀ ਕਹਿੰਦੇ ਆ ਕਿ ਅਸੀਂ ਇਲੈਕਸ਼ਨ ਲੜਾਂਗੇ। ਅੱਜ ਇੱਕ ਬਹੁਤ ਵੱਡੇ ਯੂਪੀ ਦੇ ਲੀਡਰ ਨੇ ਵੀ ਕਹਿ ਦਿੱਤਾ, ਸੁਤੰਤਰ ਕੁਮਾਰ ਜਿਹੜੇ ਇਹਨਾਂ ਦੇ ਮੇਰੇ ਖਿਆਲ ਦੇ ਨਾਲ ਉੱਥੇ ਹੈਡ ਨੇ। ਤਾਂ ਬਹੁਤ ਵੱਡੀਆਂ ਗੱਲਾਂ ਵਾਪਰ ਰਹੀਆਂ, ਛੋਟੀਆਂ ਗੱਲਾਂ ਨਹੀਂ ਕਿ ਹਿੰਦੂ ਯੁਵਾ ਵਾਹਿਨੀ ਵਾਲਿਆਂ ਨੂੰ ਖੁਦ CM ਨੇ ਸੱਦ ਕੇ ਮੀਟਿੰਗ ਕਰਕੇ ਕਿਹਾ ਹੋਵੇ ਕਿ ਆ ਜਾਓ ਮੈਦਾਨ 'ਚ। ਜੀ ਅਗਲੇ ਕਾਲਰ ਨਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਭਾਜੀ, ਮੇਰਾ ਸਵਾਲ ਹੈ ਵੈਸੇ ਦੀਪ ਸਿੱਧੂ ਬਾਰੇ, ਪਰ ਜਵਾਬ ਤੇ ਚਲੋ ਉਹੀ ਦੇਗਾ, ਪਰ ਮੈਂ ਤੁਹਾਡੀ ਟਿੱਪਣੀ ਚਾਹੁੰਦਾ ਹਾਂ ਕਿ ਜਿੱਦਾਂ ਮੈਂ ਸੁਣਿਆ ਕਿ ਉਹਨੂੰ ਕੋਈ ਨਸ਼ਾ ਪਦਾਰਥ ਕੋਈ ਦੇ ਰਿਹਾ ਸੀਗਾ, ਮੈਨੂੰ ਜਾਂ ਤੁਹਾਨੂੰ ਕੋਈ ਨਸ਼ਾ ਦੇਵੇਗਾ ਸਾਨੂੰ ਝੱਟ ਪਤਾ ਲੱਗ ਜਾਂਦਾ ਆ। ਤੇ ਕੀ ਉਹਨੇ ਕੋਈ FIR ਕਰਵਾਈ ਹੈ ਉਹਨੇ ਇਸ ਮਾਮਲੇ ਦੇ ਵਿੱਚ, ਜਾਂ ਉਹਨੇ ਕੋਈ ਜਿੱਦਾਂ ਜਗ੍ਹਾ ਤੇ ਵੀਡੀਓ ਕੈਮਰੇ ਲੱਗੇ ਹੋਏ ਆ ਕਿ ਉਹਨੂੰ ਕੌਣ ਕੀ ਦੇ ਰਿਹਾ ਸੀ, ਤਾਂ ਝੱਟ ਪਤਾ ਲੱਗ ਜਾਂਦਾ ਕਿ ਇਹਦੇ ਹੱਥੋਂ ਮੈਂ ਚੀਜ਼ ਖਾਧੀ, ਉਸ ਤੋਂ ਬਾਅਦ ਮੇਰਾ ਸਿਰ ਘੁੰਮਿਆ ਆ। ਤੇ ਦੂਜੀ ਗੱਲ ਇੱਕ ਹੋ ਰਿਹਾ, ਤੁਹਾਡੀ ਟਿੱਪਣੀ ਚਾਹੀਦੀ, ਜਵਾਬ ਤਾਂ ਉਹੀ ਦਊਗਾ। ਮੈਂ ਉਹਦੇ ਕਮੈਂਟ ਵੀ ਕੀਤਾ ਸੀ ਪਰ ਮੈਨੂੰ ਤਾਂ ਗਾਲਾਂ ਬੜੀਆਂ ਪਈਆਂ। ਤੇ ਕੀ ਉਹਨੂੰ ਸ਼ਹੀਦਾਂ ਦਾ ਪਹਿਰਾ ਤੋੜ ਕੇ ਕੋਈ ਉਹਨੂੰ ਨਸ਼ਾ ਦੇ ਗਿਆ ਕੋਈ ਉਹਨੂੰ? ਭਾਈ ਦੱਸੋ ਦਿਓ ਭਾਜੀ। ਨਹੀਂ ਚਲੋ, ਵੈਸੇ ਆਪਾਂ ਨੂੰ ਜਦੋਂ ਸਵਾਲ ਪੁੱਛਣਾ ਚਾਹੀਦਾ ਨਾ, ਮੈਂ ਇੱਕ ਅਪੀਲ ਕਰੂੰਗਾ ਤੁਹਾਨੂੰ, ਚਲੋ ਇਹੋ ਜਿਹੀਆਂ ਗੱਲਾਂ ਨਹੀਂ, ਸਿੱਧਾ ਹੀ ਸਵਾਲ ਪੁੱਛੋ ਅਗਲੇ ਨੂੰ ਕਿ ਹਾਂ ਭਾਈ, ਤਰਕ ਦੇ ਆਧਾਰ ਤੇ ਪੁੱਛ ਸਕਦੇ ਹੋ ਤੁਸੀਂ ਆਪਦੇ ਢੰਗ ਦੇ ਨਾਲ। ਅੱਛਾ, ਦੂਜਾ ਹੈ ਕਿ ਗਾਲਾਂ ਕਾਹਨੂੰ ਕੱਢਣੀਆਂ, ਜੇ ਤੁਹਾਡੇ ਕੋਈ ਜਵਾਬ ਹੈ ਨਹੀਂ ਤਾਂ ਚੁੱਪ ਕਰ ਜਾਓ, ਜੇ ਨਹੀਂ ਤਾਂ ਭਾਈ ਠੀਕ ਆ, ਜੇ ਜਵਾਬ ਦੇਣਾ ਵੀ ਹੈ ਤਾਂ ਇਨਬਾਕਸ 'ਚ ਬਾਅਦ ਦੇ ਦਿਓ ਕਿ ਹਾਂ ਭਾਈ ਆਹ ਗੱਲ ਵਾਪਰ ਗਈ ਹੈ। ਬਿਲਕੁਲ ਦੀਪ ਸਿੱਧੂ ਦਾ ਉਸ ਤੋਂ ਬਾਅਦ ਭਾਜੀ ਕੋਈ ਵਰਜ਼ਨ ਨਹੀਂ ਆਇਆ ਇਸ ਮਾਮਲੇ ਦੇ ਵਿੱਚ,
ਤੇ ਉਹਦੇ ਭਰਾ ਨਾਲ ਸ਼ਾਇਦ ਇੱਕ ਅਦਾਰੇ ਨੇ ਗੱਲ ਕੀਤੀ ਸੀ ਤੇ ਉਹ ਕਹਿੰਦੇ ਕਿ ਉਹ ਲੁਧਿਆਣੇ ਆ, ਕਿਉਂਕਿ ਇਹਨਾਂ ਦੀ ਰਿਹਾਇਸ਼ ਲੁਧਿਆਣੇ ਆ ਨਾ, ਤਾਂ ਲੁਧਿਆਣੇ ਆ ਤੇ ਉੱਥੇ ਆ ਵੈਸੇ ਠੀਕ ਠਾਕ ਹੈ। ਪਰ ਉਸ ਤੋਂ ਬਾਅਦ ਦੀਪ ਸਿੱਧੂ ਦੀ ਰਿਕਵਰੀ ਨਾ ਹੋਈ ਹੋਵੇ, ਕਿਉਂਕਿ ਇੱਕ ਸੱਜਣ ਕਹਿ ਰਹੇ ਸੀ ਕਿ ਸ਼ਰਦਾਈ ਦਿੱਤੀ ਗਈ ਹੈ ਜਾਂ ਪਤਾ ਨਹੀਂ ਕੁਛ ਐਸਾ, ਹੁਣ ਮੈਂ ਪੁਸ਼ਟੀ ਨਹੀਂ ਕਰ ਸਕਦਾ। ਚਲੋ ਮੰਨ ਲਓ ਕੋਈ ਨਸ਼ਾ ਦਿੱਤਾ ਗਿਆ, ਨਸ਼ਾ ਵੱਧ ਤੋਂ ਵੱਧ ਜਿਹੜਾ ਮਰਜ਼ੀ ਨਸ਼ਾ ਹੋਵੇ, ਕਿਉਂਕਿ ਹੁਣ ਮੈਂ ਮਾਈਕ ਤੇ ਦੱਸ ਨਹੀਂ ਸਕਦਾ ਕਿਉਂਕਿ ਮੇਰਾ ਤਜਰਬਾ ਵੀ ਹੈ ਨਿੱਜੀ ਜ਼ਿੰਦਗੀ ਦਾ, ਕੋਈ ਦੁਨੀਆ ਦਾ ਜਿਹੜਾ ਮਰਜ਼ੀ ਨਸ਼ਾ ਲੈ ਉਹ 24 ਘੰਟਿਆਂ ਬਾਅਦ ਉਤਰ ਜਾਂਦਾ ਹੈ। ਉਸ ਤੋਂ ਬਾਅਦ ਵਾਲੀ ਗੱਲ ਤਾਂ ਦੱਸਣੀ ਚਾਹੀਦੀ। ਚਲੋ ਦੇ ਵੀ, ਕਿਉਂਕਿ ਨਸ਼ੇ ਦਾ ਕੀ ਹੁੰਦਾ ਭਾਜੀ ਕਿ ਕੋਲਡ ਡਰਿੰਕ ਆ, ਹੁਣ ਜਿੱਦਾਂ ਉਹ ਮੈਨੂੰ ਨਾਂ ਨਹੀਂ ਆਉਂਦੇ ਜ਼ਿਆਦਾ ਕਿਉਂਕਿ ਮੈਂ ਘੱਟ ਪੀਤੇ ਜ਼ਿੰਦਗੀ 'ਚ, ਕਾਲੇ ਜਿਹੇ ਹੁੰਦੇ ਕੋਕਾ ਕੋਲਾ ਹੁੰਦਾ ਜਿੱਦਾਂ, ਤੇ ਉਹ ਹੁਣ ਦਿੱਤਾ ਕੈਂਪਾ ਕੋਲਾ, ਕੋਕਾ ਕੋਲਾ, ਫਲਾਂ ਟਮਕਾ, ਉਹਦੇ ਵਿੱਚ ਜੋ ਮਰਜ਼ੀ ਪਾ ਦਿਓ। ਅਸੀਂ ਪੇਸ਼ੀ ਤੇ ਆਏ, ਪੇਸ਼ੀ ਤੇ ਆਉਂਦੇ ਹੁੰਦੇ ਸੀ ਜਦੋਂ ਸਾਡੇ ਨਾਲ ਦੇ ਉਹਦੇ ਵਿੱਚ ਹੀ ਪਾ ਲਿਆਉਂਦੇ ਹੁੰਦੇ ਸੀ ਕਿ ਉਦੋਂ ਜੋ ਮੈਡੀਕਲ ਨਸ਼ੇ ਸ਼ੀਸ਼ੀਆਂ ਸ਼ੂਸ਼ੀਆਂ ਆਉਂਦੀਆਂ ਸੀ, ਪਾ ਕੇ ਲੈ ਠੰਡਾ ਪੀ ਲਓ, ਠੰਡਾ ਪੀ ਲਓ, ਠੰਡ 'ਚ ਵੀ ਪੀਤੀ ਜਾਂਦੀ ਸੀ ਜਨਤਾ। ਸੋ ਕਹਿਣ ਦਾ ਮਤਲਬ ਕਿ ਕਈ ਵਾਰ ਇਹ ਹੁੰਦਾ ਕਿ ਆਪਾਂ ਉੱਥੇ ਬੈਠੇ ਹਾਂ ਕਿਸੇ ਇਕੱਠ ਦੇ ਵਿੱਚ, ਕੋਈ ਬੰਦਾ ਇਸ ਤਰ੍ਹਾਂ ਕਰ ਜਾਂਦਾ ਸ਼ਰਾਰਤ, ਇਹ ਤਾਂ ਨਹੀਂ ਹੈਗਾ ਆਪਾਂ ਇਹਨੂੰ ਜਿਸ ਮਰਜ਼ੀ ਲਹਿਜੇ ਨਾਲ ਲੈ ਲਈਏ। ਪਰ ਉਸ ਤੋਂ ਬਾਅਦ ਦੀਪ ਸਿੱਧੂ ਕਿਉਂ ਨਹੀਂ ਆ ਰਿਹਾ? ਕਿਉਂਕਿ ਸਵਾਲ ਖੜੇ ਹੋ ਰਹੇ ਨੇ, ਜਿਵੇਂ ਤੁਸੀਂ ਸਵਾਲ ਖੜਾ ਕੀਤਾ, ਉਹ ਕਿਉਂ ਨਹੀਂ ਉੱਤਰ ਦੇ ਰਿਹਾ ਦੀਪ ਸਿੱਧੂ? ਇਸ ਗੱਲ ਦੀ ਵਾਹਵਾ ਹੈਰਾਨਗੀ ਹੋ ਰਹੀ ਹੈ ਕਿਉਂਕਿ ਉਹ ਗਿਆ ਪਿੰਡਾਂ 'ਚ ਪਰ ਇੰਨਾ ਜ਼ਿਆਦਾ ਉਹਨੂੰ ਰਿਸਪੌਂਸ ਨਹੀਂ ਮਿਲਿਆ ਜਿੰਨੀ ਉਮੀਦ ਸੀ। ਜਿਵੇਂ ਉਹ ਕਹਿ ਰਿਹਾ ਸੀਗਾ ਕਿ ਵੇਖੋ ਜੀ ਅਸੀਂ ਪਾਰਟੀ ਬਣਾਵਾਂਗੇ, ਆਪਾਂ ਸਭ ਨੂੰ ਵੇਖਿਆ ਕਿ ਉੱਥੋਂ ਲੱਗਦਾ ਸੀ ਕਿ ਹਾਲੇ ਦੀਪ ਸਿੱਧੂ ਹੋਰ ਹਾਰਡ ਵਰਕ ਕਰੇਗਾ ਕਿ ਆਪਣੀ ਲਾਮਬੰਦੀ ਵਾਸਤੇ ਕੁਝ ਨਵੀਂ ਰਣਨੀਤੀ ਘੜੇਗਾ। ਕਿਸਾਨਾਂ ਦੇ ਨਾਲ ਆਡਾ ਉਹਨੇ ਥੋੜਾ ਜਿਹਾ ਘੱਟ ਕੀਤਾ ਸੀਗਾ ਤੇ ਉੱਥੋਂ ਲੱਗਦਾ ਸੀਗਾ ਕਿ ਜ਼ਿਆਦਾਤਰ ਹੁਣ ਪੋਲਿਟਿਕਸ ਵਾਲੇ ਮਸਲੇ ਦੇ ਵਿੱਚ ਉਹ ਟਾਈਮ ਦੇਵੇਗਾ। ਪਰ ਯਕਦਮ ਜਿਵੇਂ ਆਹ ਐਪੀਸੋਡ ਵਾਪਰਿਆ ਤੇ ਫਿਰ ਉਹ ਫਰੇਮ 'ਚ ਵੀ ਬਾਹਰ ਚਲੇ ਜਾਂਦਾ। ਉਸ ਤੋਂ ਬਾਅਦ ਕੋਈ ਗੱਲਬਾਤ ਸੁਣੀ ਨਹੀਂ ਹੈ, ਥੋੜੀ ਹੈਰਾਨਗੀ ਹੁੰਦੀ ਹੈ। ਚਲੋ ਚਿੰਤਾ ਵੀ ਹੈ ਕਿ ਠੀਕ ਠਾਕ ਹੋਵੇ, ਪਰ ਉਹਨੂੰ ਦੱਸਣਾ ਚਾਹੀਦਾ ਆਪਣੇ ਪ੍ਰਸ਼ਾਸਕਾਂ ਨੂੰ ਜਾਂ ਆਲੋਚਕਾਂ ਨੂੰ, ਗੱਲਾਂ ਦਾ ਮਾੜਾ ਮੋਟਾ ਜਵਾਬ ਦੇ ਦੇਣਾ ਚਾਹੀਦਾ ਜੀ। ਅਗਲੇ ਕਾਲਰ ਨੇ ਸੰਤੋਖ ਸਿੰਘ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਇੱਕ ਸਵਾਲ ਆ ਵੀ ਆਹ ਕਾਂਗਰਸ ਦਾ ਕਲੇਸ਼ ਚੱਲ ਰਿਹਾ ਵੀ ਇਹਦੇ 'ਚ ਆਪਾਂ ਬੜਾ ਧਿਆਨ ਦੇ ਰਹੇ ਸਾਰੇ ਵੀ ਸਿੱਧੂ ਪ੍ਰਧਾਨ ਬਣੂ, ਬਾਜਵਾ ਬਣੂ, ਇਹ ਪ੍ਰਧਾਨ ਕੋਈ ਬਣ ਜਾਣਾ, ਪੰਜਾਬ ਦੇ ਲੋਕਾਂ ਨੂੰ ਕੀ ਫਰਕ ਪੈਣ ਲੱਗਾ ਜੀ? ਇਹ ਮੇਰਾ ਸਵਾਲ ਆ, ਮਾੜਾ ਦੱਸੋ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਫਰਕ ਪਊ ਇਹਨਾਂ ਜੇ ਕੋਈ ਪ੍ਰਧਾਨ ਬਣਦਾ? ਤੇ ਦੂਜਾ ਸਵਾਲ ਆ ਵੀ ਅੱਜ ਕੱਲ੍ਹ ਸੁਖਬੀਰ ਸਿੰਘ ਬਾਦਲ ਅਧਿਆਪਕਾਂ ਦੇ ਜਾਂ ਹੋਰ ਮੁਲਾਜ਼ਮਾਂ ਦੇ ਹੱਕਾਂ 'ਚ ਬੜੀ ਆਵਾਜ਼ ਬੁਲੰਦ ਕਰ ਰਿਹਾ, ਪਰ ਇਹਨਾਂ ਦੀ ਆਪ ਦੀ ਸਰਕਾਰ ਦੇ ਵਿੱਚ ਆ ਮਿੰਟੂ ਭਾਜੀ ਦੇ ਹਲਕੇ 'ਚ ਇਹਨਾਂ ਦੇ ਇੱਕ ਗੁੰਡੇ ਸਰਪੰਚ ਨੇ ਇੱਕ ਅਧਿਆਪਕ ਭੈਣ ਦੇ ਚਪੇੜ ਮਾਰਤੀ ਸੀ ਕਿ ਇਹਨੂੰ ਉਹ ਨਹੀਂ ਚੇਤਾ? ਆਪ ਖੁਦ ਅਧਿਆਪਕਾਂ ਨੂੰ ਡਾਂਗਾ ਮਾਰਦੇ ਰਹੇ ਨੇ। ਇਹ ਮੇਰੇ ਦੋ ਸਵਾਲ ਨੇ। ਧੰਨਵਾਦ। ਹਾਂਜੀ, ਨਹੀਂ ਦੇਖੋ ਇਹਦੇ 'ਚ ਹੁਣ ਇਹੀ ਹੈ ਚੀਜ਼ ਕਿ ਜਦੋਂ ਇਹ ਹੁੰਦੇ ਆ ਵਿਰੋਧੀ ਧਿਰ ਦੇ ਵਿੱਚ ਉਦੋਂ ਅੱਖਾਂ ਆ ਜਾਂਦੀਆਂ ਨੇ। ਅੱਖਾਂ ਆ ਨਹੀਂ ਜਿਵੇਂ ਕਹਿੰਦੇ ਗਰਮੀ 'ਚ ਅੱਖਾਂ ਆ ਗਈਆਂ, ਉਹ ਨਹੀਂ ਕਿ ਉਦੋਂ ਅੱਖਾਂ ਉਗਾਉਂਦੀਆਂ ਇਹਨਾਂ ਦੇ ਸਰੀਰ ਤੇ ਦਿਸਣ ਲੱਗ ਜਾਂਦਾ। ਜਦੋਂ ਸੱਤਾ 'ਚ ਹੁੰਦੇ ਆ ਉਦੋਂ ਫਿਰ ਅੱਖਾਂ ਗਾਇਬ ਹੋ ਜਾਂਦੀਆਂ, ਪਾਰਟੀ ਚਾਹੇ ਕੋਈ ਵੀ ਹੋਵੇ। ਬਿਲਕੁਲ ਤੁਸੀਂ ਇੱਕ ਗੱਲ ਕਰਦੇ ਹੋ, ਅਸੀਂ ਤੇ ਲੰਬੀ ਕਈ ਵਾਰ ਐਸ ਵੇਲੇ ਤੱਕ ਬੈਠੇ ਰਹਿੰਦੇ ਹੁੰਦੇ ਸੀ, ਕੁੜੀਆਂ ਆ ਕੇ ਬਹਿੰਦੀਆਂ ਸੀ ਧਰਨੇ ਤੇ, ਇਹ ਹੁੰਦਾ ਸੀ ਕਿ ਪੁਲਿਸ ਲਾਠੀ ਚਾਰਜ ਕਰੂਗੀ ਰਾਤ ਨੂੰ। ਅਸੀਂ ਤੇ ਬਹੁਤ ਦੇਖਿਆ ਟੈਂਕੀਆਂ ਤੇ ਚੜ ਕੇ ਬੈਠੀਆਂ ਰਹਿੰਦੀਆਂ ਸੀ ਵਿਚਾਰੀਆਂ ਕੁੜੀਆਂ, ਬੇਰੁਜ਼ਗਾਰ ਹੈ ਜਿਹੜੀਆਂ। ਬਹੁਤ ਕੁਛ ਹੋਇਆ ਇਹਨਾਂ ਦੇ ਪਿੰਡ ਦੇ ਵਿੱਚ। ਅਧਿਆਪਕ ਕਈ ਵਾਰ ਟੈਂਕੀ ਤੇ ਚੜੇ ਤੇ ਥੱਲੇ ਪਾਣੀ ਵੀ ਨਹੀਂ ਸੀ ਪਹੁੰਚਦਾ ਕਰਦੇ ਹੁੰਦੇ। ਬਿਲਕੁਲ ਗੱਲ ਤੇ ਤੁਹਾਡੀ ਸਹੀ ਆ, ਪਰ ਕੀ ਕਰੀਏ ਹੁਣ? ਚਲੋ ਆਪਣੀ ਆਪੋਜੀਸ਼ਨ ਦੀ ਭੂਮਿਕਾ ਅਦਾ ਕਰ ਰਹੇ ਆ, ਪਰ ਰੌਲਾ ਤੇ ਇਹ ਆ ਕਿ ਚਲੋ ਉਹ ਜੋ ਕੁਛ ਕਰ ਗਏ ਸੋ ਕਰ ਗਏ, ਜਿਹੜੇ ਆ ਇਹ ਵੀ ਉਹਨਾਂ ਤੋਂ ਜ਼ਿਆਦਾ ਟੱਪੀ ਜਾਂਦੇ ਆ। ਸਵਾਲ ਤੇ ਇਹੋ ਆ ਨਾ ਕਿ ਘੱਟੋ ਘੱਟ ਇਹ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਜਿਹੜੇ ਆਏ ਸੀ ਇਹੀ ਠੀਕ ਕਰਕੇ ਦੇ ਦਿੰਦੇ ਥੋੜਾ ਬਹੁਤਾ ਪ੍ਰਬੰਧ ਨੂੰ। ਜੀ ਜੀ, ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਦੇ ਲਈ। ਤੇ ਅੱਜ ਦਾ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਆ ਉਹ ਹੁਣ ਇੱਥੇ ਹੀ ਸਮਾਪਤ ਹੈਗਾ ਆ, ਤੇ ਮਿਲਾਂਗੇ ਜੀ ਮਿੰਟੂ ਜੀ ਅਗਲੀ ਵਾਰ। ਬੜੀ ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਰੋਤਿਓ, ਇੱਥੇ ਸਾਡਾ ਅੱਜ ਦਾ ਹੁਣ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।